ਗੁੜ ਪਾ ਕੇ ਬਣਾਈ ਆ ਬੌਲੀ ਤੇ ਕਈ ਬੰਦਿਆਂ ਨੂੰ ਚੇਤੇ ਆ ਜੂਗੀ ਵੀ ਜਦੋਂ ਮੱਝ ਸੁੰਦੀ ਬੌਲੀ ਆਏ ਹਾਏ ਸੁਭਾਨ ਅੱਲਾ। ਹਾਂਜੀ ਕਿ ਪਾਕਿਸਤਾਨ ਵੇਸਟ ਹੋ and very picture lost in gate ਇਹ ਕੀ and by gain the first stroke ਵਾਹ 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 ਲੈ ਉੱਤੋਂ ਬੀ ਪਾਈ ਜਾ ਰਿਹਾ, ਧਿਆਨ ਉਧਰ ਵੀ ਰੱਖਣਾ। ਇੱਕ ਟਾਈਮ ਦੇ ਵਿੱਚ ਕਈ ਪਾਸੇ ਦਿਮਾਗ ਚਲਾਣਾ ਜੀ, ਬੀ ਵੀ ਤੇ ਉਧਰੋਂ ਫਾਲਾ ਵੀ ਚਲਾਣਾ। ਕੰਗੀ ਆ ਜਿਵੇਂ ਸਿਰ 'ਚ ਫੇਰਨ ਵਾਲੀ ਹੁੰਦੀ ਵੀ ਉਦਾਂ ਕੰਗੀ ਆ ਇਸ ਇਦਾਂ ਸੰਘੇ ਕੱਸਣ ਵਾਸਤੇ ਇਦਾਂ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ। ਬਈ ਇੱਕ ਬੰਦਾ ਪਾਣੀ ਪੀਣ ਜਾਵੇ ਨਾ ਘੜੇ ਦੇ ਲਾਗੇ ਜਾਵੇ ਤੇ ਸਾਰਿਆਂ ਨੂੰ ਤਰੇ ਲੱਗ ਜਾਂਦੀ। ਇਦਾਂ ਹੀ ਸਾਡੇ ਕੋਲ ਦੇਗ ਪੱਕਦੀ ਹੋਵੇ ਤਾਂ ਬੰਦੇ ਸੱਜੇ ਖੱਬੇ ਵਾਲੇ ਚੌਕਸ ਹੋ ਜਾਂਦੇ ਆ। ਕੋਈ ਹੋਰ ਐਸਾ ਮੌਕਾ ਕੋਈ 11ਵੀਂ ਦਾ ਹੋਵੇ ਜਾਂ ਕੋਈ ਪਤਾ ਹੋਵੇ ਫਲਾਣੇ ਘਰ ਖੀਰ ਪੱਕੀ ਹੈ ਜਾਂ ਚੌਲ ਪੱਕੇ ਮਿੱਠੇ ਜਰਦਾ ਤੇ ਬੰਦੇ ਚੌਕਸ ਹੋ ਜਾਂਦੇ, ਕੰਨ ਚੱਕਰਾਂ ਦੇ ਖੁਸ਼ਬੂ ਵੀ ਦੂਰ ਚਲੀ ਜਾਂਦੀ। ਤੇ ਜੇ ਕਿਤੇ ਮੱਝ ਸੂਈ ਹੋਵੇ ਤੇ ਬੰਦੇ ਆਪ ਆ ਕੇ ਲਾਂਭਾ ਵੀ ਦਿੰਦੇ, ਯਾਰ ਸਾਡੇ ਘਰੇ ਬੋਲੀ ਨਹੀਂ ਕੱਲੀ ਵੀ ਸਾਨੂੰ ਬੋਲੀ ਨਹੀਂ ਪਿਆਈ। ਵੀ ਇਹ ਮੌਕਾ ਵੀ ਕਿਤੇ ਕਿਤੇ ਸਾਡੀ ਮੱਝ ਸੂਈ ਆ ਤੇ ਮੱਝ ਵੀ ਸਾਡੀ ਉਹ ਸੂਈ ਆ ਵੀ ਜਿਹੜੀ ਸਾਰਿਆਂ ਨਾਲੋਂ ਬਹੁਤ ਹੀ ਲਾਡਲੀ ਲਾਡੋ ਰਾਣੀ ਮੱਝ ਸਾਡੀ, ਤੇ ਉਹਦਾ ਸੂਣ ਦਾ ਸਾਨੂੰ ਚਾਅ ਵੀ ਬੜਾ। ਇੱਕ ਤਾਂ ਸ਼ੁਕਰ ਆ ਵੀ ਅੱਸੂ ਨੰਗਾ ਕੇ ਸੂਈ ਆ। ਸਿਆਣੇ ਕਹਿੰਦੇ ਵੀ ਜਿਹੜੀ ਮੱਝ ਅੱਸੂ 'ਚ ਸੂਵੇ ਨਾ ਵੀ ਉਹ ਦੁੱਧ ਨਹੀਂ ਪੂਰਾ ਦਿੰਦੀ, ਤੇ ਇਹ ਕੱਤੇ ਦੇ ਵਿੱਚ ਸੂਈ ਆ, ਚੜ੍ਹਦੇ ਕੱਤੇ ਦੇ ਵਿੱਚ ਸੂਈ ਆ ਤੇ ਅੱਲਾ ਕਰੇ ਦੁੱਧ ਪੂਰਾ ਦਊਗੀ। ਤੇ ਇੱਕ ਹੁਣ ਕਹਿ ਲਓ ਵੀ ਸਿਆਲੇ ਜਿਹੇ ਦੇ ਦਿਨ ਮਿੱਠੇ ਮਿੱਠੀ ਜੀ ਧੁੱਪ ਆ, ਅੱਸੂ ਦੀ ਧੁੱਪ ਤਾਂ ਖਾਂਦੀ ਸੀ ਨਾ, ਇਹ ਕੱਤੇ ਦੀ ਧੁੱਪ ਆ ਇਹ ਮਿੱਠੀ ਲੱਗਦੀ, ਬਹਿਣ ਨੂੰ ਦਿਲ ਕਰਦਾ। ਰਾਤ ਨੂੰ ਤਰੇਲ ਪੈਂਦੀ, ਰਾਤ ਠੰਡੀ ਤੇ ਦਿਨ ਤੱਤਾ ਹੁੰਦਾ। ਬਹੁਤਾ ਤੱਤਾ ਠੰਡਾ ਵੀ ਨਾ ਹੋ ਜਾਓ, ਧੁੱਪੇ ਬਹਿਣ ਦੀ ਲੋੜ ਕੋਈ ਨਹੀਂ, ਹੋਰ ਗਾਂਹ ਜਾ ਕੇ ਬੈਠਿਓ। ਤੇ ਉਹ ਫਿਰ ਇਦਾਂ ਦਾ ਮੌਸਮ ਹੋਵੇ ਨਾ ਸਿਆਲੇ ਜਿਹੇ ਦਾ ਨਿਕਲਦਾ ਤੇ ਉਹ ਮੱਝ ਸੂ ਜਾਵੇ, ਬੋਲੀ ਪਾ ਕੇ ਦਿਓ ਜੀ। ਹਾਂ ਬੋਲੀ ਤੁਹਾਨੂੰ ਵਿਖਾਣੇ ਵੀ ਆ, ਗੁੜ ਪਾ ਕੇ ਬਣਾਈ ਆ ਬੋਲੀ ਤੇ ਕਈ ਬੰਦਿਆਂ ਨੂੰ ਚੇਤੇ ਆ ਜੂਗੀ ਵੀ ਜਦੋਂ ਮੱਝ ਸੁੰਦੀ ਬੋਲੀ ਆਏ ਹਾਏ ਸੁਭਾਨ ਅੱਲਾ। ਹਾਂਜੀ ਉਹ ਇਹ ਤਾਂ ਪਿਆਲੀਆਂ 'ਚ ਪਾ ਮੇਰਾ ਪੁੱਤ। ਅੱਛਾ ਤੇ ਉਹ ਇਹ ਬੜੇ ਚਾਅ ਦੀ ਗੱਲ ਆ ਜੀ, ਇਹ ਬੜੇ ਨਸੀਬਾਂ ਦੀ ਬੜੇ ਬਖਤਾਂ ਦੀ ਗੱਲ ਆ ਵੀ ਰੱਬ ਨੇ ਸਾਨੂੰ ਅੱਜ ਬੌਲੀ ਪਿਆਤੀ। ਤੇ ਅੱਜ ਤੁਹਾਨੂੰ ਅਸੀਂ ਕੱਲੀ ਬੌਲੀ ਨਹੀਂ ਵਿਖਾਣੀ, ਇੱਕ ਤਾਂ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਨਵਾਂ ਕਾਰੀਗਰ ਅਸੀਂ ਮੰਜੇ ਉਣਨ ਵਾਸਤੇ ਲਿਆਂਦਾ, ਉਹਦੇ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ। ਫਿਰ ਅੱਜ ਕੱਲ੍ਹ ਕਿਹੜੀ ਫਸਲ ਗਡੀਰੀ ਆ ਹੌਲੀ ਹੌਲੀ ਤੁਹਾਡੇ ਤੱਕ ਜਿਵੇਂ ਪਹੁੰਚਾ ਰਹੇ ਆ, ਉਹ ਵੀ ਅੱਜ ਇੱਕ ਤੁਹਾਡੇ ਤੱਕ ਪਹੁੰਚਾਵਾਂਗੇ। ਇੱਕ ਐਸੀ ਫਸਲ ਆ ਜਿਹੜੀ ਤੁਹਾਡੇ ਦਿਮਾਗ 'ਚ ਹੀ ਹੈ ਨਹੀਂ ਵੀ ਉਹ ਕਿਵੇਂ ਕਰਕੇ ਗਡੀਰੀ ਆ। ਇੱਕ ਟਾਈਮ ਦੇ ਵਿੱਚ 2 ਫਸਲਾਂ ਲੈ ਰਹੇ ਜ਼ਿਮੀਂਦਾਰ, ਉਹ ਕਿਉਂ ਲੈ ਰਹੇ ਆ, ਕਿਵੇਂ ਕਰਕੇ ਲੈ ਰਹੇ ਆ, ਉਹ ਵੀ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ। ਬਿਸਮਿਲ੍ਲਾ ਕਰੋ ਜੀ। ਲਓ ਆ ਜੀ ਸਾਡਾ ਬੈਠਾ ਇੱਥੇ ਆ ਅਹਿਸਾਨ, ਇਹ ਸਾਡੇ ਅਹਿਸਾਨ ਸਾਹਿਬ ਆ ਜੀ। ਬਹੁਤਾ ਹੱਕ ਜੀ ਬੌਲੀ ਤੇ ਸਾਰਿਆਂ ਤੋਂ ਪਹਿਲਾਂ ਤੁਹਾਡਾ ਜੀ। ਬਿਸਮਿਲ੍ਲਾ ਕਰੋ, ਬਹਿ ਜਾਓ। ਹਾਂ ਉਧਰ ਬਿਸਮਿਲ੍ਲਾ ਜੀ, ਉਧਰ ਵੀ ਦਿਓ ਜੀ। ਰੱਬ ਦੀ ਜ਼ਾਤ ਦੁੱਧ ਪੁੱਤ ਹਾਰ ਨੂੰ ਦਵੇ, ਰੱਬ ਦੁਸ਼ਮਣ ਨੂੰ ਵੀ ਦਵੇ। ਹਾਂ ਇਹਦੀ ਘਾਟ ਨਹੀਂ ਆਣੀ ਚਾਹੀਦੀ। ਸਿਆਣੇ ਬੰਦੇ ਜਦੋਂ ਦੁੱਧ ਦੀ ਪਿਆਲੀ ਹੱਥੀ ਪੜਦੇ ਸੀ ਨਾ ਤੇ ਇੱਕੋ ਗੱਲ ਕਰਦੇ ਸੀ ਵੀ ਰੱਬਾ ਦੁੱਧ ਪੁੱਤ ਸਭ ਨੂੰ ਦੇਈ। ਹਾਂ ਇਹਦੇ ਤੋਂ ਕਿਸੇ ਨੂੰ ਤਰਸਾਈ ਨਾ, ਇਹ ਸਭ ਨੂੰ ਦੇਈ। ਹਜੇ ਤੱਤੀ ਹੈ ਜੀ, ਮੂੰਹ ਨਾ ਸਾੜ ਲਿਓ, ਕਾਲੀ ਨਾ ਕਰਿਓ। ਤੇ ਤੁਸੀਂ ਪੀ ਲਓ, ਗੱਲ ਤੁਹਾਡੇ ਨਾਲ ਕਰਨੀ ਸੀ ਜੀ। ਇਹ ਸਾਨ ਸਾਹਿਬ ਪੱਠੇ ਪਾਉਂਦੇ ਆ ਜੀ। ਮੁਬਾਰਕ ਹੋਵੇ ਜੀ ਮੱਝ ਸੂਈ ਹੈ। ਖੈਰ ਮੁਬਾਰਕ ਜੀ। ਹਾਂਜੀ ਅੱਛਾ ਜੀ, ਕੰਮ ਦੀ ਤੁਸੀਂ ਲੰਬ ਕੱਢੀ ਜਾਂਦੇ ਆ। ਹਾਂਜੀ ਜੀ ਇਹ ਕੰਮ ਜਿਹੜਾ 4 ਬੰਦਿਆਂ ਤੋਂ ਨਹੀਂ ਹੁੰਦਾ, ਸਾਨ ਸਾਹਿਬ ਇਕੱਲਾ ਕਰਦੇ ਆ। ਇਹ ਕੀ ਇਹ ਆਪਣੀ ਇਹ ਕਾਰਕਰਦਗੀ ਹੁੰਦੀ ਹੈ। ਓਹੋ ਆਪਣਾ ਇੱਕ ਕਰਚਾ ਹੁੰਦਾ ਮਾਸ਼ਾਅੱਲਾ, ਜਿਸ ਨਾਲ ਅਸੀਂ ਕੰਮ ਕਰਨੇ ਆ, ਤਰੀਕਾਕਾਰ ਹੁੰਦਾ, ਤਰੀਕਾਕਾਰ ਆ। ਹਾਂਜੀ ਉਸੇ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ 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 ਹਾਂ। ਜਿਸ ਤਰ੍ਹਾਂ ਜਿੰਨੇ ਕੁ ਮਾਲ ਖਾਵੇ ਉਨੇ ਕੁ ਅਸੀਂ ਪੱਠੇ ਵੜ ਕੇ ਕੁਤਰ ਕੇ ਪਾ ਦਿੰਨੇ ਆ। ਜਿਉਂਦਾ ਰਹਿ, ਵਾਹ ਬਈ ਵਾਹ। ਤੇ ਇਹ ਸਾਡਾ ਪਿਓ ਦਾਦੇ ਪੜਦਾਦੇ ਨਾਮ ਚੱਲਦਾ ਆਇਆ, ਜ਼ਿਮੀਂਦਾਰ ਸਾਡੇ ਵਾਲੇ ਨੇ ਵੀ ਕੀਤਾ, ਪੜਦਾਦੇ ਦਾਦੇ ਨੇ ਵੀ ਕੀਤਾ। ਇਹ ਸਾਡੀ ਕੌਮ ਦੇ ਵਿੱਚ ਜ਼ਿਮੀਂਦਾਰਾ ਜ਼ਰਾਅਤ ਜ਼ਿਮੀਂਦਾਰਾ ਜਿਹੜਾ ਪਾਇਆ ਗਿਆ। ਵਾਹ ਵਾਹ ਵਾਹ। ਮੇਰਾ ਦਾਦਾ ਇਹ ਸਾਡਾ ਜੱਦੀ ਪੁਸ਼ਤੀ ਕੰਮ ਆ ਜੀ। ਮੇਰਾ ਦਾਦਾ ਕਿਹੜਾ ਪਟਵਾਰੀ ਆ ਕਾਨੂੰ ਗੋਸੇ, ਸਾਡੇ ਵੀ ਪੱਠੇ ਹੀ ਪਾਉਂਦੇ ਸੀ ਅਸੀਂ। ਹਾਂਜੀ ਜੀ ਕਿਆ ਲੈ ਜੀ, ਅਸੀਂ ਜੀ ਰਲ ਮਿਲ ਕੇ ਕੰਮ ਕਰ। ਤੇ ਇਹ ਬੰਦੇ ਨਾ ਬੜੇ ਯਾਦ ਕਰਦੇ ਆ, ਉਹ ਕਹਿੰਦੇ ਵੀ ਸਾਨੂੰ ਦੁਬਾਰਾ ਉਹ ਨਹੀਂ ਸੁਣਾਈ। ਹਾਂਜੀ ਉਹ ਜਿਹੜੀ ਤੂੰ ਕਰਦਾ ਹੁੰਨਾ ਕਮੈਂਟਰੀ ਜੀ, ਕਮੈਂਟਰੀ ਹਾਂ, ਉਹ ਸਾਨੂੰ ਥੋੜੀ ਜਿਹੀ ਸੁਣਾ ਦਿਓ ਵੀ ਮੈਚ ਹੋ ਰਿਹਾ, ਮੈਚ ਫਸਿਆ ਹੋਇਆ। ਹਾਂਜੀ ਪੂਰੀ ਦੁਨੀਆ ਦੇਖ ਰਹੀ ਹੈ, ਇੰਡੀਆ ਪਾਕਿਸਤਾਨ ਦਾ ਮੈਚ ਆ। ਹਾਂਜੀ ਗੇਂਦ ਬੱਲੇ ਦਾ। ਹਾਂਜੀ ਉਹਦੇ ਤੇ ਉਹ ਕੀ ਕਰਕੇ ਜੋੜੀ ਤੁੰਬੀ ਵਾਲਾ ਗੱਲ ਕਰਦਾ ਵਿੱਚ ਸਪੀਕਰ ਜਿਹੜਾ ਬੰਦਾ ਬੋਲਦਾ। Thanks bowling starting the Pakistan talking and fellow Sheikh and it is welcome to Boston Kent and 6 over 40 Island toast to wind welcome Stoke। ਇਹਦਾ ਕੀ ਕਿਹਾ? ਸਟੋਕ ਮੈਂ ਨਾ ਮਤਲਬ ਹੈ ਗੇਂਦ ਨੂੰ
बैट लाना, ਓਹੋ वो स्टोक करना, अच्छा। गेंद नू डकना, ਅੱਛਾ ਵਾਹ ਵਾਹ छक्का मारना, ਅੱਛਾ ਉੱਥੇ ਕੀ ਕਹਿੰਦਾ शूट करना, ਸ਼ੂਟ ਕਰਨਾ बल्ले नू तो उठा ਜਦੋਂ के, ਛੱਕਾ ਦੀ ਸ਼ੂਟ ਹੋਈ ਆ हाँ जी, ਉਦੋਂ ਕੀ ਕਹਿ ਰਿਹਾ ਉਹ ਸਪੀਕਰ 'ਚ 6 and 6. ਆਹਾ 6 of ball striking, ball and starting always stack. ਆਹਾ Welcome ball staking and it is and PAK Pakistan West Oak. ਆ And very picture of staying gate ਇਹ ਕੀ and by gain the first stroke. ਓਹ ਵਾਹ 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 ਦੇਖੋ ਜੀ ਕੈਸੇ ਲਿਖੇ ਪੜੇ ਬੰਦੇ ਆ ਜੀ ਇਹ ਐਵੇਂ ਨਹੀਂ ਅਸੀਂ ਪੱਠੇ ਪਾਰੇ ਸਾਡੇ ਕੋਲ ਸਾਰੇ ਗੋਰ ਆ ਜੀ ਤੇ ਦਿਓ ਜੀ ਕਰ ਸਾਹਿਬ ਇੱਧਰ ਆਓ ਖਾਓ ਬੌਲੀ ਅੱਛਾ ਜੀ ਅਸੀਂ ਬੌਲੀ ਪੀ ਕੇ ਨਾ ਪੀਓ ਜੀ ਪੀਓ ਤੁਸੀਂ ਪੀਓ ਬੌਲੀ ਪੀ ਕੇ ਨਾ ਜੀ ਅਸੀਂ ਤੇ ਫਿਰ ਅਸੀਂ ਤੁਹਾਨੂੰ ਦਿਖਾਣੇ ਆ ਮੰਜੀ ਤੇ ਫਿਰ ਤੁਹਾਨੂੰ ਇੱਕ ਥਾਂ ਐਸੀ ਥਾਂ ਤੇ ਅਸੀਂ ਲੈ ਕੇ ਜਾਵਾਂਗੇ ਵੀ ਤੁਹਾਡੀ ਰੂਹ ਰਾਜ਼ੀ ਹੋ ਜਾਊਗੀ ਇੱਕ ਰੂਹ ਤੁਹਾਡੀ ਕੀ ਰਾਜ਼ੀ ਕਰਨੀ ਵੀ ਇੱਕ ਦੁੱਖ ਆ ਕਿਸਾਨਾਂ ਦਾ ਉਹ ਤੁਹਾਡੇ ਤੱਕ ਪਹੁੰਚਾਉਂਦੇ ਆ ਵੀ ਜਾ ਕੇ ਵੀ ਕਿਵੇਂ ਔਖੇ ਹੋ ਰਹੇ ਆ ਕਿਸਾਨ ਵੀ ਉਹ ਇੱਕ ਫਸਲ ਗੱਡਿਆ ਸਰਦਾ ਨਹੀਂ ਇੱਕ 'ਚ ਦੋ ਗੱਡਣੀਆਂ ਪੈ ਰਹੀਆਂ ਕਿਉਂ ਗੱਡਣੀਆਂ ਪੈ ਰਹੀਆਂ ਤੇ ਉਹ ਸ਼ਾਇਦ ਕਿਸੇ ਦੇ ਕੰਮ ਵੀ ਗੱਲ ਆ ਜਾਵੇ ਕੋਈ ਦੇਖ ਕੇ ਗੱਡ ਲਵੇ ਇੱਕ ਟਾਈਮ 'ਚ ਦੋ ਫਸਲਾਂ ਇੱਕ ਠੇਕੇ 'ਚ ਦੋ ਫਸਲਾਂ ਤੇ ਇੱਦਾਂ ਮਿਹਨਤ ਆ ਰੱਬ ਰਿਜ਼ਕ ਦੇਵੇ ਸਿਲਾ ਦੇਵੇ ਤੇ ਅਸੀਂ ਬੌਲੀ ਪੀ ਲਈਏ ਤੇ ਫਿਰ ਤੁਹਾਨੂੰ ਗਾਂ ਤੁਰ ਕੇ ਦਿਖਾਉਂਦੇ ਆ ਅਸਲਾਮ ਵਾਲੇਕੁਮ ਸਿਆਣੇ ਕਹਿੰਦੇ ਆ ਵੀ ਸਿਉਂਖ ਦੇ ਦੰਦ ਸੱਪ ਦੇ ਪੈਰ ਤੇ ਕੀੜੀ ਦਾ ਨੱਕ ਇਹ ਕਿਸੇ ਨਹੀਂ ਵੇਖਿਆ ਵੀ ਰੋਜ਼ੀ ਕਿੱਥੋਂ ਆਣੀ ਕਿੱਦਾਂ ਕਮਾਣੀ ਕਿਹੜੇ ਵਸੀਲਿਆਂ ਨਾਲ ਕਿਹੜੇ ਪਾਪੜ ਵੇਲਣੇ ਪੈਣੇ ਤੇ ਕਿਹੜੇ ਕਰਤੱਵ ਕਰਕੇ ਦਿਖਾਣੇ ਪੈਣੇ ਤਾਂ ਜਾ ਕੇ ਰੋਜ਼ੀ ਲੱਭਣੀ ਕਿਹੜੀ ਕਿੱਥੇ ਲਿਖੀ ਆ ਤੇ ਉਹ ਜਾ ਕੇ ਉੱਥੇ ਪਹੁੰਚਣਾ ਇੱਕ ਪਾਸੇ ਤੂੰ ਜ਼ਿਮੀਦਾਰ ਦੇਖ ਮੈਂ ਤੈਨੂੰ ਅੱਜ ਉਹ ਦਿਖਾਉਣ ਵਾਸਤੇ ਆ ਵੀ ਸਤੰਬਰ ਕਾਸ਼ਤ ਕਮਾਦ ਵੀ ਕਮਾਦ ਦੋ ਫਸਲਾਂ ਵੀ ਇੱਕ ਟਾਈਮ ਦੇ ਵਿੱਚ ਦੋ ਫਸਲਾਂ ਲੈਣ ਦਾ ਵੀ ਤਰਲੇ ਆ ਵੀ ਇਦਾਂ ਵਿੱਚ ਆ ਕੇਰ ਕੇ ਨਾ ਕਨੌਲਾ ਵੀ ਚਲੋ ਦੋ ਫਸਲਾਂ ਹੋ ਜਾਣਗੀਆਂ ਤੇ ਇੱਕ ਪਾਸੇ ਆ ਸਾਡੇ ਭਰਾ ਕੇਰਨ ਵਾਲੇ ਆ ਜਿਹੜੇ ਅੱਗੋਂ ਇੱਕ ਜਣੇ ਨੇ ਫੜਿਆ ਹੈ ਤੇ ਪਿੱਛੋਂ ਵਿੱਚ ਕਨੌਲਾ ਪਾਈ ਜਾ ਰਹੇ ਇਹ ਤੁਹਾਨੂੰ ਵਿਖਾਣੇ ਵੀ ਆ ਦਿਖਾਇਓ ਜੀ ਇਹਦੇ अस्सलाम वालेकुम जी हाँ जी अच्छा की नाम है जी ਤੁਹਾਡਾ ਅਬਦੁਲ ਗਫੂਰ ਅੱਛਾ ਗਫੂਰ ਸਾਹਿਬ ਇਹ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਕਰਦੇ ਇਹ ਜੀ ਹੈ 2-3 ਸਾਲ ਹੋ ਗਏ ਨੇ ਤੇ ਇਹ ਤਾਂ ਢੱਗਿਆਂ ਦਾ ਕੰਮ ਸੀ ਜਿਹੜਾ ਤੁਸੀਂ ਆਪ ਕਰ ਰਹੇ ਇਹ ਬਸ ਮੁੜ ਜੋ ਅੱਲਾਹ ਪਾਕ ਨੇ ਹਾਂ ਰੋਜ਼ੀ ਲਿਖੀ ਹੈ ਅੱਛਾ ਤੇ ਇਹ ਕਿੰਨਾ ਕੁ ਟੁਰ ਪੈਂਦੇ ਦਿਹਾੜੀ ਦੇ ਵਿੱਚ ਇਹ ਦਿਹਾੜੀ ਕੋ 5-7 ਕਿੱਲੇ ਕਾੜੀ ਵੇਂਦੇ 5-7 ਕਿੱਲੇ ਹਾਂਜੀ ਹਾਂਜੀ ਮਾਸ਼ਾਅੱਲਾ ਵੀ 5-7 ਕਿੱਲੇ ਤਾਂ ਬਲਦ ਨਹੀਂ ਕੱਢਦੇ ਹਾਂਜੀ ਹਾਂ ਬੜੀ ਇਹ ਦੋ ਫੇਰੇ ਲੱਗਣੇ ਇੱਕ ਵੱਟ ਦੇ ਹਾਂ ਉੱਤੇ ਦੋ ਫਿਰ ਇੱਕ ਉਸ ਪਾਸੇ ਇੱਕ ਇਸ ਪਾਸੇ ਹਾਂਜੀ ਹਾਂਜੀ ਅੱਛਾ ਤੇ ਇਹ ਬੀਜ ਦਾ ਤਜਰਬਾ ਵੀ ਕਿੱਲੇ 'ਚ ਕਿੰਨਾ ਪੈਣਾ 20 ਇੱਕ ਮੁੱਠ ਜਾਂਦੀ ਪਈ 20 ਕਿੱਲੇ ਕੇ 1 ਕਿਲੋ 1 ਕਿਲੋ ਤੇ 1 ਕਿਲੋ ਕਿੱਲੇ 'ਚ ਕਰਨਾ ਬੜੀ ਬਰੀਕੀ ਦਾ ਕੰਮ ਆ ਹਾਂਜੀ ਬਰੀ ਕਿਤੇ ਕੰਮ ਪੂਰੀ ਸਾਇੰਸ ਆ ਹਾਂਜੀ ਪੂਰੀ ਹੈ ਕਾਰੀਗਰੀ ਆ ਪੂਰੀ ਹਾਂਜੀ ਹਾਂਜੀ ਤੇ ਇਹਦੀ ਹਾਂ ਐਸੇ ਤੇ ਇਹ ਅੱਛਾ ਇਹ ਕਿੰਨੀ ਕਿੱਲੇ ਦੀ ਤੁਸੀਂ ਕਿੰਨੀ ਲੈਣੇ ਮਜ਼ਦੂਰੀ ਜਿਹੜੀ ਹੁਣ ਇਹ ਮਜ਼ਦੂਰੀ ਹੈ ਹਾਂ ਹਾਂ ਤਾਂ ਭਾਈ ਹੋਰੀ ਸਾਡੇ ਆ ਖਲੋਤੇ ਹਨ ਹੂੰ ਇਹਦੀ ਮਜ਼ਦੂਰੀ ਤਾਂ ਸਾਡੀ 3000 ਕਿੱਲਾ ਬਣਦੀ ਹੈ ਅੱਛਾ ਹੁਣ ਲੋਹੇ ਰੰਗੀ ਜ਼ਮੀਨ ਹੈ ਛੇਕ ਰਿਆਂ ਹੈ ਹਾਂ ਹਾਂ ਅਗਾ ਤੋਂ ਅੱਛੇ ਮੁਨਸਰ ਹੈ ਸਾਨੂੰ ਮਜ਼ਦੂਰਾਂ ਨੂੰ ਖੁਸ਼ ਕਰਨਾ ਤੁਹਾਡਾ ਕੰਮ ਹੈ ਇਹ ਮੁੱਕ ਲੈਣੇ ਉਹਨਾਂ ਨਾਲ ਮੈਂ ਆਉਂਦਾ ਪਿਆ ਤੁਹਾਡੇ ਵੱਲ ਆ ਜ਼ਿਮੀਦਾਰੋ ਮੈਂ ਤੁਹਾਡੇ ਨਾਲ ਆਉਂਦਾ ਪਿਆ ਅੱਛਾ ਇਹ ਕਿੰਨੇ ਕੇ ਦਿਨਾਂ ਦਾ ਕੰਮ ਆ ਇਹ ਮਸਾਲਾ ਵੀ ਕਮਾਦ ਹੁਣ ਜਿਵੇਂ ਸਤੰਬਰ ਕਾਸ਼ਤ ਆ ਉਹਦੇ 'ਚ ਹੀ ਕਢੀਣੀ ਹੈ ਹਾਂਜੀ ਸਤੰਬਰ ਇੱਕ ਨੌਲੇ ਦਾ ਟਾਈਮ ਆ ਜੀ ਇਸ ਟਾਈਮ ਸਰੋਂ ਆ ਇਹ ਸਰੋਂ ਤੇ ਇਹ ਵੀ ਕੋਈ ਚਾਰਨ ਨੇ ਵਾਲ ਆ ਜਾਂਦੇ ਇੱਕ ਟਾਈਮ ਦੇ ਵਿੱਚ ਦੋ ਫਸਲਾਂ ਤੁਹਾਨੂੰ ਦੱਸਿਆ ਨਹੀਂ ਵੀ ਇੱਕ ਤਰਲੇ ਹੀ ਆ ਜ਼ਿਮੀਦਾਰਾਂ ਦੇ ਲਾਲਚ ਆ ਵੀ ਚਲੋ ਕਮਾਦ ਦੇ ਹੁੰਦਿਆਂ ਤੱਕ ਇੱਕ ਫਸਲ ਰਲ ਜੂਗੀ ਤੁਹਾਨੂੰ ਪਤਾ ਬਾਕੀ ਫਸਲਾਂ 'ਚ ਤਾਂ ਰਗੜੇ ਨਿਕਲੇ ਪਏ ਤੇ ਉਹ ਜ਼ਿਮੀਦਾਰ ਵਿਚਾਰਾ ਤਰਲੇ ਲੈਂਦਾ ਵੀ ਕਿਸੇ ਪਾਸੇ ਤਾਂ ਨਾ ਅੜ ਜੇ ਕਿਸੇ ਪਾਸੋਂ ਤਾਂ ਬਚ ਜੀਏ ਤੇ ਉਹ ਪਰ ਇਹ ਆ ਵੀ ਇਹਦੀ ਰੋਜ਼ੀ ਕਿੱਦਾਂ ਬੰਦਿਆਂ ਦੀ ਨਾਲ ਜੁੜੀ ਆ ਮੈਂ ਤਾਂ ਤੁਹਾਨੂੰ ਉਹ ਦਿਖਾਉਣ ਵਾਸਤੇ ਲਿਆਇਆ ਵੀ ਆ ਹੁਣ ਹੱਥ ਦੇ ਨਾਲ ਇੱਕ ਬੰਦਾ ਅੱਗੋਂ ਖਿੱਚਦਾ ਤੇ ਇੱਕ ਮਗਰੋਂ ਆ ਝੋਲੀ ਪਾਈ ਆ ਝੋਲੀ ਦੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਕੀ ਗੱਡ ਰਹੇ ਆ ਗੱਡ ਰਹੇ ਸਰੋਂ ਕਨੌਲਾ ਜਿਹਨੂੰ ਸਾਦੇ ਬੜਾ ਬਰੀਕ ਬੀ ਆ ਤੇ ਇਹ ਕਿੱਲੇ ਦੇ ਵਿੱਚ ਕਿਲੋ ਕੱਢਣਾ ਤੇ ਬੜਾ ਐਂ ਨਾਪ ਤੋਲ ਕੇ ਦਾਣਾ ਸਿੱਟਣਾ ਬੜੀ ਕਾਰੀਗਰੀ ਆ ਅੱਛਾ ਇਹ ਬੂਟੇ ਪੈਰਾਂ ਹੇਠ ਨਹੀਂ ਆਉਂਦੇ ਨਹੀਂ ਆਉਂਦੇ ਅੱਛਾ ਤੇ ਦਿਹਾੜੀ ਦੇ ਵਿੱਚ 5-7 ਕਿੱਲੇ ਕੱਢ ਜੰਨੇ ਹੁਕਮ ਅੱਲਾਹ ਪਾਕ ਦੇ ਨਾਲ ਤੇ ਜਦੋਂ ਹੁਣ ਇਹ ਕਨੌਲਾ ਗੜੀ ਜਾਣਾ ਕਨੌਲੇ ਦਾ ਮੌਸਮ ਉਸ ਤੋਂ ਇਲਾਵਾ ਕੀ ਕੱਢਦੇ ਆ ਇਹਦੇ ਨਾਲ
ਕਹਿੰਦੇ ਨਾ ਇਹਦੇ ਨਾਲ ਇਹ ਬਸ ਘਰ ਰੱਖ ਲੈਣੀ ਅੱਛਾ ਅੱਛਾ ਕਣਕ ਵੀ ਜਿੰਦੀ ਕੋਈ ਆਖੇ ਤਾਂ ਕਣਕ ਬਿਜਾਈ ਕਰਕੇ ਦੇ ਛੜੀਂਦੀ ਇਦਾਂ ਹੀ ਤੁਰ ਕੇ ਹਾਂ ਇਦਾਂ ਹੀ ਤੋੜ ਕੇ ਬੱਲੇ ਵੀ ਤੇ ਛੋਲੇ ਵੀ ਚਨੇ ਵੀ ਘੇਰ ਲੈਣੇ ਆ ਅੱਛਾ ਚੀਜ਼ ਮਰਜ਼ੀ ਘੇਰ ਲਓ ਕੋਈ ਮਸਲਾ ਨਹੀਂ ਮਟਰ ਛੋਲੇ ਕਣਕ ਤੇ ਸਰੋਂ ਵਾਹ ਬਈ ਵਾਹ ਤੇ ਇਹਨੂੰ ਸਾਦੇ ਕੀ ਆ ਇਹਨੂੰ ਇਹ ਪੂਰਾ ਹੈ ਹੂੰ ਪੂਰਾ ਪੰਜਾਬੀ ਜ਼ਬਾਨ ਹਾਲ ਅੱਛਾ ਨਿੱਕਾ ਜਿਹਾ ਫਾਲਾ ਹੈ ਅੱਛਾ ਫਾਲਾ ਨਿੱਕਾ ਤਾਂ ਖਿੱਚਣੀ ਸੌਖੀ ਹੈ ਹਾਂਜੀ ਹਾਂਜੀ ਫਾਲਾ ਵੱਡਾ ਹੁੰਦਾ ਤੇ ਫਿਰ ਹੁਣ ਨੂੰ ਤਾਂ ਹਾਲਾ ਵੱਡਾ ਹੁੰਦਾ ਤਾਂ ਬੈਠੇ ਹੋ ਗਿਆ ਹੁਣ ਨੂੰ ਬੈਠੇ ਹੋਈਏ ਅੱਛਾ ਚਲੋ ਜੀ ਤੁਸੀਂ ਕਰਕੇ ਦਿਖਾਓ ਕੰਮ ਅਸੀਂ ਦਿਖਾ ਦਿੰਨੇ ਆ ਤੁਹਾਨੂੰ ਜੀ ਕਿੱਦਾਂ ਕਰਦੇ ਕਰ ਬੜਾ ਹੋਇਆ ਸਾਹਿਬ ਕੱਲੀ ਕੱਲੀ ਖੇਲ ਜਿਹੜੀ ਆ ਫਿਰਨਾ ਕਿ ਇਹ 5 ਕਿੱਲੇ ਨਹੀਂ ਹੈ ਤਾਂ ਕਈ ਮੈਂ ਕਹਿੰਦਾ ਕਿਲੋਮੀਟਰਾਂ 'ਚ ਬਣ ਜਾਣਾ ਨਹੀਂ ਸਫ਼ਰ ਤਾਂ ਬੜਾ ਬਣਦਾ ਸਫ਼ਰ ਬੜਾ ਬਣਦਾ ਆ ਹੁਣੇ ਦੇਖ ਲੈਣੇ ਟੁਰੀ ਅਸੀਂ ਹੁਣ ਆ ਤੁਰੋ ਤੁਰੋ ਤੁਸੀਂ ਤੁਰੋ ਤੁਰੋ ਆ ਸਪੀਕਰ ਦੇ ਜੀ ਬਾਬਾ ਸਪੀਕਰ ਮੈਂ ਤਾਂ ਨਾ ਸਾਨੂੰ ਦਿਓ ਚਾ ਦੇ ਹਾਂ ਸਪੀਕਰ ਹਾਂਜੀ ਸਪੀਕਰ ਚਲੋ ਲੈ ਲਈਆਂ ਇੱਥੋਂ ਵਿਹਲਾ ਹੋ ਕੇ ਇਹ ਪਿਛਲੇ ਬੰਦੇ ਦੇ ਸਿਰ ਤੇ ਆ ਸਾਰੀ ਕਹਾਣੀ ਵੀ ਜ਼ੋਰ ਬਹੁਤਾ ਲਵਾਣਾ ਕਿ ਥੋੜਾ ਲਵਾਣਾ ਕੋਈ ਕਹਾਣੀ ਨਹੀਂ ਹੈ ਹਾਂ ਹਾਂ ਨਹੀਂ ਨਹੀਂ ਵੀ ਜ਼ੋਰ ਬਹੁਤਾ ਲਵਾਣਾ ਕਿ ਥੋੜਾ ਲਵਾਣਾ ਆ ਪਿਛਲੇ ਦੀ ਕਹਾਣੀ ਵੀ ਫਲ ਹਾਂ ਲੈ ਉਤੋਂ ਬੀ ਪਾਈ ਜਾ ਰਿਹਾ ਧਿਆਨ ਉਧਰ ਵੀ ਰੱਖਣਾ ਇੱਕ ਟਾਈਮ ਦੇ ਵਿੱਚ ਕਈ ਪਾਸੇ ਦਿਮਾਗ ਚਲਾਣਾ ਜੀ ਬੀ ਵੀ ਤੇ ਉਧਰੋਂ ਫਾਲਾ ਵੀ ਚਲਾਣਾ ਵਾਹ ਬਈ ਵਾਹ ਅੱਛਾ ਜੀ ਇਹ ਕਦੋਂ ਤੋਂ ਇਹ ਕੰਮ ਕਰ ਰਹੇ ਤੁਸੀਂ ਕਮਾਦ ਦੇ ਵਿੱਚ ਕਨੌਲਾ ਲਾ ਰਹੇ ਇਹ ਭਾਜਨ ਹਰ ਸਾਲ ਹੀ ਲਾਈਦਾ ਅੱਛਾ ਹਾਂਜੀ ਤੇ ਇਹ ਕਿੰਨੀ ਕੁ ਰੋਜ਼ੀ ਹੈ ਇਹਦੇ 'ਚ ਅੱਲਾ ਦਾ ਸ਼ੁਕਰ ਹੈ ਸੋਹਣਾ ਰੱਬ ਦੇਣੀ ਚਾਹੇ ਤਾਂ ਜੀ ਕਾਫੀ ਬਣ ਜਾਂਦੀ ਹੈ ਇਹ ਤਕਰੀਬਨ ਕੋ 17-18 ਮਣ ਤਾਂ ਆਰਾਮ ਨਾਲ ਸਕੂਨ ਨਾਲ ਨਿਕਲ ਜਾਂਦਾ ਜੀ ਇੱਥੇ ਆ ਜਾਓ ਤੇ ਇਹ ਆਪਾਂ ਗੱਲ ਕਰ ਸਕਦੇ ਹਾਂ ਵੀ ਕਮਾਦ ਦਾ ਖਰਚਾ ਕੱਢ ਦਿੰਦੀ ਹੈ ਕਨੌਲਾ ਇਹ ਕਮਾਦ ਦਾ ਜੀ ਖਰਚਾ ਜਿਹੜਾ ਹੈ ਨਾ ਆਪਣੀ ਖਾਦ ਵਗੈਰਾ ਤੁਹਾਡੀ ਹਾਂ ਹਾਂ ਇਹੀ ਐਡਵਾਂਟੇਜ ਆ ਬੰਦੇ ਨੂੰ ਇਹਦੇ 'ਚ ਇਹ ਮੁੜਿਆ ਆਂਦਾ ਵੀ ਇਹ ਜਿਹੜੀ ਜਿੰਨਾ ਵੀ ਕਨੌਲਾ ਚੁੱਕਣਾ ਨਾ ਜੀ ਹਾਂ ਉਹ ਇਹਦੀ ਵਹਾਈ ਕਰਾ ਕੇ ਹੂੰ ਹੈ ਜੀ ਇਹਨੂੰ ਜਿਹੜੀ ਵੀ ਖੁਰਾਕ ਜਿਹੜੀ ਫੀਡ ਆ ਸਾਰੀ ਤੇ ਉਹ ਇਹਨੂੰ ਕਨੌਲੇ ਵਾਲੀ ਸਾਰੀ ਉਹਨੂੰ ਹੀ ਪਾ ਦੇਣੀ ਹੈ ਹੂੰ ਉਹਦੇ ਨਾਲ ਇਹ ਵੀ ਕਮਾਦ ਨਾ ਫਿਰ ਅੱਲਾ ਦੇ ਹੁਕਮ ਨਾਲ ਬਿਹਤਰੀਨ ਹੋ ਜਾਂਦਾ ਇੱਥੇ ਆਈ ਤੂੰ ਪਰਵੇਜ਼ ਅੱਛਾ ਗੱਲ ਅਸੀਂ ਇੱਕ ਸੁਣੀ ਸੀ ਜਿਹੜਾ ਕਨੌਲਾ ਹੁੰਦਾ ਨਾ ਜਿਹਨੂੰ ਆਪਾਂ ਸਰੋਂ ਸਾਦੇ ਆ ਜੀ ਵੀ ਜਿਹੜੀ ਜ਼ਮੀਨ ਦੇ ਵਿੱਚ ਗੱਡੀ ਦਾ ਨਾ ਜੀ ਕਹਿੰਦੇ ਵੀ ਉਸ ਜ਼ਮੀਨ ਦਾ ਇਹ ਸਾਹ ਪੀ ਲੈਂਦੀ ਹੈ ਬਿਲਕੁਲ ਸਖਤ ਬਣਦੀ ਹੈ ਜ਼ਮੀਨ ਜੀ ਇਹਦੇ ਨਾਲ ਤੇ ਮੈਂ ਉਹ ਗੱਲ ਕਰਦਾ ਵੀ ਜੇ ਆਪਾਂ ਇਹ ਕਿਤੇ ਸਰੋਂ ਦੇ ਲਾਲਚ ਉਹੀ ਕਮਾਦ ਦੀ ਐਵਰੇਜ ਤਾਂ ਨਹੀਂ ਘਟਾ ਰਹੇ ਨਹੀਂ ਕਮਾਦ ਦੀ ਐਵਰੇਜ ਦਾ ਫਰਕ ਤਾਂ ਜ਼ਰੂਰ ਪੈਂਦਾ ਇਹਦੇ ਚ ਬਿਲਕੁਲ ਇਹ 'ਚ ਗੱਲ ਜਿਹੜੀ ਸੱਚੀ ਹੈ ਉਹ ਸੱਚੀ ਹੈ ਜਿਹੜਾ ਦੂਸਰਾ ਨਾ ਕਮਾਦ ਤੁਸੀਂ ਸਤੰਬਰ ਕਾਸ਼ਤ ਲਾਉਂਦੇ ਹੋ ਹਾਂਜੀ ਇਹਦੇ ਚ ਕੋਈ ਚੀਜ਼ ਨਹੀਂ ਲਾਉਂਦੇ ਉਹ ਠੀਕ ਠਾਕ ਨਿਕਲ ਜਾਂਦਾ ਅੱਛਾ ਤੇ ਉਹਦੇ ਚ ਇਹ ਸਿਰਫ ਐਡਵਾਂਟੇਜ ਬਣ ਜਾਂਦਾ ਬੰਦੇ ਨੂੰ ਵੀ ਉਸ ਟਾਈਮ ਵਾਹਣ ਦੇ ਦੌਰਾਨ ਤੋਂ ਨਾ ਜੇ ਜਦੋਂ ਬਹਾਈ ਦੀ ਕਰਨੀ ਆ ਉਸ ਟਾਈਮ ਖਾਦ ਸ਼ਾਰ ਜਿਹੜਾ ਵੀ ਸਿਸਟਮ ਹੈ ਨਾ ਜੀ ਉਹ ਜਿਹੜਾ ਕਨੌਲੇ ਵਾਲਾ ਖਰਚਾ ਹੋਣਾ ਜੀ ਪੈਸੇ ਹੋਣੇ ਆ ਉਹ ਸਾਰੇ ਇਹਦੇ ਤੇ ਲਾ ਦੇਣੇ ਹਾਂ ਤੇ ਇਹ ਜਿਹੜੇ ਇਹ ਕਮਾਦ ਦੇ ਵਿੱਚ ਇੱਕ ਵਾਰੀ ਉਹ ਲੱਗਣਾ ਨਾ ਇਹ ਇੱਕ ਵਾਰੀ ਜੀ ਫਿਰ ਜਦੋਂ ਹੁਣ ਤਾਂ ਇਹ ਚਲੋ ਲਵੇਰਾ ਹਾਂਜੀ ਤੇ ਜਦੋਂ ਇਹ ਮੋਢਾ ਹੋਣਾ ਹਾਂਜੀ ਉਦੋਂ ਤਾਂ ਨਹੀਂ ਲੱਗਣਾ ਨਹੀਂ ਜੀ ਨਹੀਂ ਫੇਰ ਨਹੀਂ ਲੱਗਣਾ ਉਦੋਂ ਨਹੀਂ ਫਿਰ ਲੱਗਣਾ ਨਹੀਂ ਲੱਗਣਾ ਜੀ ਠੀਕ ਆ ਤੇ ਇਹਨਾਂ ਨੂੰ ਤੇ 3000 ਰੁਪਈਆ ਨਹੀਂ 3000 ਰੁਪਏ ਨਹੀਂ ਭਾਜਣਾ ਇਹ ਅਸਲ ਲੈਣੇ 2000 ਰੁਪਏ ਅੱਛਾ ਜਿਹੜਾ ਉਹ ਇਦਾਂ ਆਮ ਨਾ ਰੂਟੀਨ ਦੇ ਜ਼ਮੀਨ ਵਿੱਚ ਅਗਰ ਇਹਨੂੰ ਰੂਟਾ ਵੱਜਾ ਪਲੇਨ ਹੁੰਦਾ ਹੋਵੇ ਨਾ ਜੀ ਜਾਂ ਇਹ ਹਲ ਵਗੇ ਹੁੰਦੇ ਫਿਰ ਇਹ ਪੋਰ ਖਿੱਚਣੀ ਸੌਖੀ ਆ ਅੱਛਾ ਫਿਰ ਚੱਲਦਾ 2000 ਰੁਪਈਆ ਹਾਂ ਹਾਂ ਹੁਣ ਇਹਨਾਂ ਨੂੰ ਦੇ ਰਹੇ ਆ 2500 ਜਾਂ 3000 ਹੁਣ ਤਾਂ ਦੇ ਰਹੇ ਆ ਵੀ ਇਹ ਵੱਟਾਂ ਵਾ ਥੋੜੀ ਸਖਤ ਆ ਉਹਨਾਂ ਦਾ ਵੀ ਜ਼ੋਰ ਲੱਗ ਰਿਹਾ ਤਾਂ ਉਹਨਾਂ ਦਾ ਰੇਟ ਵਧਾਇਆ ਜੀ ਅੱਛਾ ਰੇਟ ਵਧਾਇਆ ਠੀਕ ਤੇ 1 ਕਿਲੋ ਲੱਗ ਗਿਆ ਵੀ ਸੇਰ ਹੈ ਜੀ 1 ਕਿਲੋ 1 ਕਿੱਲੇ ਦੇ ਵਿੱਚ ਲੱਗ ਜਾਂਦਾ ਤੇ ਇਹਨੂੰ ਜ਼ਿਆਦਾ ਸੰਘਣਾ ਲਾਇਆ ਨਾ ਜੀ ਤੇ ਫਿਰ ਬੂਟਾ ਨਹੀਂ ਮਾਰਦਾ ਐਵਰੇਜ ਨਹੀਂ ਆਉਂਦੀ ਐਵਰੇਜ ਨਹੀਂ ਆਉਂਦੀ ਹਾਂਜੀ ਅੱਛਾ ਇਹਨੂੰ ਵੱਖਰੇ ਤਾਂ ਕੋਈ ਖਰਾਕ ਨਹੀਂ ਪਾਣੀ ਕੋਈ ਸ਼ਾਇਦ ਨਹੀਂ ਜੀ ਵੱਖਰੇ ਇਹਨੂੰ ਪਹਿਲੇ ਹੁਣ ਡੀਏਪੀ ਪਾਈ ਹੈ ਦਾਣੇਦਾਰ ਵੀ ਕਰੀ ਹੈ ਉਹ ਤਾਂ ਤੁਸੀਂ ਆਪਦੇ ਕਮਾਦ ਨੂੰ ਪਾਈ ਹੈ ਕਮਾਦ ਨੂੰ ਪਾਈ ਹੈ ਇਹ ਹੁਣ ਇਨਸ਼ਾਅੱਲਾ ਤਾਲਾ ਜੀ ਇਹ ਕਨੋਲਾ ਇਹਦੇ ਸਾਡਾ ਤੇ ਕਮਾਦ ਵਾਲੇ ਖਰਚੇ ਤੇ ਪਲ ਜਾਣਾ ਹਾਂ ਜਦੋਂ ਇਹ ਵੱਢ ਹੋ ਜਾਣਾ ਨਾ ਦੁਬਾਰਾ ਕਮਾਦ ਨੂੰ ਵੀ ਲੱਗਦਾ ਰਹਿਣਾ ਜੀ ਹਾਂ ਕਨੌਲੇ ਨੂੰ ਵੀ ਲੱਗਦਾ ਰਹਿਣਾ ਤੇ ਇਹ ਤੂੰ ਪਰਵੇਜ਼ ਤੂੰ ਵੀ ਲਾਇਆ ਕਿੰਨਾ ਲਾਇਆ ਮੈਂ 12.5 ਕਿੱਲੇ ਅੱਗੇ ਵੀ ਲਾਂਦਾ ਰਹਿਣਾ ਹਰ ਸਾਲ ਲਾਈਦਾ ਤੇ ਕਿੱਲੇ ਚੋਂ ਕਿੰਨਾ ਕੁ ਨਿਕਲਦਾ ਇਹ 20 ਤੋਂ 25 ਮਣ ਦੀ ਐਵਰੇਜ ਆਉਂਦੀ ਹੈ ਰੇਟ ਕਿੰਨਾ ਕੁ ਹੁੰਦਾ ਉਦੋਂ 6000 ਨੂੰ ਵਿਕ ਜਾਵੇ 2 ਲੱਖ ਤੋਂ ਉੱਪਰ ਨਿਕਲ ਜਾਂਦਾ ਵੇ ਸਾਨੂੰ ਲੱਖ ਰੁਪਈਆ ਬਚਾ ਕੇ ਅਸੀਂ ਲੱਖ ਵੀ ਕਮਾਦ ਦੇ ਉੱਤੇ ਖਰਚਾ ਕਰ ਦਈਏ ਨਾ ਸਾਡਾ ਸਾਹ ਨਿਕਲ ਜਾਂਦਾ ਵਾ। ਸਾਹ ਨਿਕਲ ਜਾਂਦਾ ਇੱਧਰ ਹੁਣ ਸਾਹ ਸਾਡਾ ਇਹਨੇ ਬੰਦ ਕੀਤਾ ਪਿਆ ਇੱਧਰ ਨੂੰ ਘੁਮਾਈ ਨਾ ਕੈਮਰਾ ਹਾਂ ਸਾਹ ਤਾਂ ਸਾਡਾ ਇਹ ਮੱਕੀ ਨੇ ਬੰਦ ਕੀਤਾ ਪਿਆ ਹਾਂ ਇਹ ਮੱਕੀ ਨੇ ਸਾਨੂੰ ਹੁਣ ਕੀ ਇਹਦੇ ਚੋਂ ਕੀ ਸਾਡਾ ਨਿਕਲਣਾ ਹਾਏ ਹਾਏ ਫਿਰ ਹੁਣ ਅਸੀਂ ਮਜਬੂਰੀ ਤੋਂ ਨਾ ਵੀ ਨਾਲ ਚਲੋ ਸਾਡਾ ਕੋਈ ਨਾ ਕੋਈ ਸਾਹ ਨਿਕਲ ਜੂਗਾ ਕਮਾਦ ਇਹ ਹੁਣ ਸਤੰਬਰ ਕਾਸ਼ ਦਾ 1.5 ਸਾਲ ਦੀ ਫਸਲ ਆ ਇਹ ਟੁੱਟੀ ਉੱਤੋਂ ਬਹੁਤ ਪਈ ਹੈ ਨਾ ਟੁੱਟ ਗਈ ਹੈ ਨਾ ਹਾਂ ਛੱਲੀ ਭਾਰੀ ਸੀ ਨਾ ਜੀ ਛੱਲੀ ਭਾਰੀ ਟੁੱਟ ਗਈ ਹੈ ਟੁੱਟੀ ਹੈ ਅੱਛਾ ਜੀ ਇਹ ਰੇਟ ਜਿਹੜਾ ਤੁਸੀਂ 6000 ਦੱਸਿਆ ਹਾਂ ਇਹ ਯਾਰ ਰੇਟ ਅੱਗੇ ਤਾਂ ਇਹ ਬੜਾ ਹੁੰਦਾ ਸੀ ਇਹਦਾ ਹੁਣ 6 ਤੇ ਆ ਗਿਆ ਇਹ 9000 ਤੱਕ ਵੀ ਵੇਚੀ ਆ 10000 ਵੀ ਵੇਚੀ ਆ ਹਾਂ ਪਰ ਹੁਣ ਇਹ ਜਿਹੜੇ ਖਰਚੇ ਆ ਉਹ ਵਧੀ ਜਾਂਦੇ ਆ ਆਮਦਨ ਦੇ ਰੇਟ ਜਿਹੜੇ ਆ ਫਸਲਾਂ ਦੇ ਉਹ ਘਟੀ ਜਾਂਦੇ
ਅੱਛਾ ਇੱਕ ਗੱਲ ਦੀ ਸਾਨੂੰ ਸਮਝ ਅੱਜ ਤੱਕ ਨਹੀਂ ਆਈ ਵੀ ਦੁਨੀਆ ਦੀ ਹਰ ਸ਼ੈ ਗਾਂ ਨੂੰ ਜਾਂਦੀ ਆ, ਸਿਰਫ ਸਾਡੀ ਕਿਸਾਨ ਦੀ ਫਸਲ ਆ ਜਿਹੜੀ ਪਿਛਾਂ ਨੂੰ ਆਂਦੀ। ਅੱਲਾ ਜਾਣੇ ਕੀ ਜਾਦੂ ਆ, ਕੀ ਟੂਣਾ ਇਹ, ਕੀ ਕੁਦਰਤ ਬਣਾਈ ਇਹਨਾਂ ਨੇ, ਵੀ ਐਸਾ ਕੀ ਕਮਾਲ ਆ ਇਸ ਸਰਕਾਰ ਦਾ। ਜਿਹੜੀ ਸ਼ੈ ਅਸੀਂ ਖਰੀਦਦੇ ਆ, ਅਸੀਂ ਖਾਦ ਖਰੀਦਦੇ ਆ, ਸਪਰੇਅ ਖਰੀਦਦੇ ਆ, ਬੀਜ ਖਰੀਦਦੇ ਆ, ਸਾਨੂੰ ਹਰ ਸਾਲ ਪਿਛਲੇ ਸਾਲ ਨਾਲੋਂ ਵੱਧ ਮਿਲਦਾ। ਜ਼ਿਆਦਾ ਜੀ ਜ਼ਿਆਦਾ, ਟਾਈਮ ਦੇ ਟਾਈਮ ਹੁਣ ਖਾਦ ਵਧੀ ਪਈ ਆ, ਬੀਜ ਵਧੇ ਪਏ, ਸਪਰੇਹਾਂ ਵਧੀਆਂ ਪਈਆਂ, ਹਾਂਜੀ ਤੇ ਵਹਾਈ ਦਾ ਵੱਧ ਗਿਆ, ਤੇਲ ਵੱਧ ਗਿਆ, ਤੇਲ ਵੱਧ ਗਿਆ ਜੀ। ਤੇ ਸਾਡੀ ਫਸਲ ਸਾਰਾ ਘਟ ਰਹੀ, ਪ੍ਰੈਸ਼ਰ ਕਿਸਾਨ ਦੇ ਉੱਤੇ ਜੀ। ਤੇ ਸਾਡੀ ਫਸਲ ਸਾਲੀ ਬਸਾਲੀ ਘਟਦੀ, ਪਿਛਾਂ ਨੂੰ ਜਾਂਦੀ। ਕਮਾਦ ਵੀ ਦੇਖ ਲਓ ਜੀ, ਉਹ ਅੱਛਾ ਕਮਾਦ ਸੀ, ਇਹ ਗਿਰਨ ਦੀ ਵਜ੍ਹਾ ਨਾਲ ਸਾਰਾ ਥੱਲੇ ਚੂਹਾ ਪੈ ਜਾਂਦਾ ਇਹਨੂੰ। ਹਾਂ ਤੇ ਕਮਾਦ ਦੀ ਉਹ ਐਵਰੇਜ ਨਹੀਂ ਉਹਦੀ ਨਿਕਲਦੀ। ਤੇ ਦੂਸਰਾ ਇਹ ਮੋਢਾ ਬਣਾਉਣ ਦੇ ਦੌਰਾਨ ਵੀ ਨਾ ਜੀ ਬੜਾ ਮਸਲਾ ਬਣਦਾ। ਉਹ ਕਟਾਈ ਦੇ ਦੌਰਾਨ ਨਾ ਜੀ ਸਿੱਧਾ ਗੰਨਾ ਹੁੰਦਾ ਨਾ, ਉਹਦੀ ਕਟਾਈ ਸਹੀ ਹੋ ਜਾਂਦੀ ਹੈ। ਜੇ ਡਿੱਗਿਆ ਹੁੰਦਾ ਨਾ ਇੰਨਾ ਨਾ ਛੁੱਟ ਜਾਂਦਾ ਗੰਨਾ। ਹਾਂ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਤੁਹਾਡਾ ਕੀ ਨਾਮ ਹੈ? ਮਹਿਤਾਬ ਅਲੀ ਰੋਹ ਬਾਬੂ ਅੱਛਾ ਬਾਬੂ ਜੀ, ਪਿਆਰ ਨਾਲ ਬਾਬੂ ਕਹਿੰਦੇ। ਹਾਂ ਬਾਬੂ ਸਾਦੇ ਹੁੰਦੇ ਸੀ ਜਿਹੜਾ ਰੇਲ ਗੱਡੀ ਦੇ ਵਿੱਚ ਟਿਕਟਾਂ ਹਾਂਜੀ ਨੇ। ਹਾਂਜੀ ਬਿਲਕੁਲ ਹਾਂ ਉਹਨੂੰ ਬਾਬੂ ਸਾਦੇ। ਜੀ ਬਿਲਕੁਲ। ਬਾਬੂ ਤੇਰਾ ਕਿੰਨਾ ਕਾ ਜ਼ਿਮੀਦਾਰ? ਮੇਰਾ ਇੱਕ ਮੁਰੱਬੇ ਦਾ ਤਕਰੀਬਨ ਜੀ। ਅੱਛਾ ਤੈਨੂੰ ਫਿਰ ਆ ਰਿਹਾ ਸਵਾਦ ਕਿ ਨਹੀਂ? ਸਵਾਦ ਅੱਗੇ ਤਾਂ ਬੜਾ ਆਇਆ, ਲੇਕਿਨ ਹੁਣ ਕੋ 2-3 ਸਾਲ ਤੋਂ ਨਹੀਂ ਆ ਰਿਹਾ। ਮੈਂ ਇਸੇ ਦਾ ਹੀ ਪੁੱਛਿਆ ਸੀ ਜਿਹੜਾ 2-3 ਸਾਲਾਂ ਤੋਂ ਆ ਰਿਹਾ ਨਾ, ਮੈਂ ਇਸ ਦਾ ਪੁੱਛ ਰਿਹਾ ਵੀ ਉਹ ਬਾਬੂ ਕੀ ਲਾਇਆ? ਇਹ ਚਰੀ ਜੀ। ਅੱਛਾ ਇਹ ਦੁੰਬੀ ਚਰੀ। ਹਾਂਜੀ ਦੁੰਬੀ ਚਰੀ। ਵਾਹ ਬਈ ਵਾਹ, ਬਲੱਡ ਅੱਛੀ ਹੈ ਜੀ। ਹਾਂਜੀ ਕੀ ਬਾਤ ਆ। ਚਰੀ ਆ ਜੀ ਜਿਵੇਂ ਹੁੱਕੇ ਦੀ ਚਿਲਮ ਨਹੀਂ ਹੁੰਦੀ, ਹਾਂਜੀ ਹਾਂਜੀ ਇਦਾਂ ਚਿਲਮ ਜਿਹੜੇ ਉੱਤੇ ਇਹਦੇ ਲੱਗੇ ਆ ਆਪਣਾ ਸਿੱਟੇ। ਹਾਂਜੀ ਸਿੱਟੇ ਬਿਲਕੁਲ। ਹਾਂ ਦੇਖੋ ਨਾ, ਜ਼ਿਮੀਦਾਰ ਵੱਲੋਂ ਕਸਰ ਕੋਈ ਨਹੀਂ ਹੈ, ਰਲਾ ਮਰਲਾ ਕੇ ਸਾਰੀਆਂ ਫਸਲਾਂ। ਹੁਣ ਤੁਹਾਡੇ ਦੱਸਤਾ ਰਹੇ ਆ ਵੀ ਆ ਵੀ ਇੱਕ ਤਰਲਾ ਹੀ ਆ ਵੀ ਚਲੋ ਕਿਸੇ ਤਰ੍ਹਾਂ ਗੱਲ ਬਣ ਜੇ। ਜੀ ਬਿਲਕੁਲ। ਹੁਣ ਉਹਨੇ ਚਰੀ ਵੀ ਲਾਈ ਹੋਈ ਆ, ਚਲੋ ਅੱਲਾ ਚਰੀ ਚਰੀ ਦਾ ਰੇਟ ਕੀ ਹੋਣੀ? 5000 ਦੇ ਏੜ ਹੈਗਾ ਜੀ ਮਣ ਦਾ 4500 5000 4500 5000। ਚਲ ਤੇ ਇਹ ਕਿੰਨੀ ਕੁ ਨਿਕਲ ਆਂਦੀ ਹੈ? ਇਹ ਤਕਰੀਬਨ ਜੀ 40 ਮਨ 35 ਮਨ 40 ਮਨ ਨਿਕਲ ਜਾਂਦੀ ਹੈ। ਹਾਈਬ੍ਰਿਡ ਜੀ, ਹਾਂਜੀ ਮੋਟਾ ਹਾਈਬ੍ਰਿਡ ਬੜਾ ਵਜ਼ਨ ਹੁੰਦਾ ਜਿਹਦੇ ਦਾਣੇ ਦਾ। ਅੱਛੀ ਫਸਲ ਹੈ ਵੀ। ਅੱਛਾ ਜੀ। ਤੇ ਇਹਦਾ ਖਰਚਾ ਇਹਦਾ ਕਿੰਨਾ ਕਾ? ਖਰਚਾ ਨਾ ਦੇਖੋ ਬਾਜਰੇ ਦੇ ਬਰਾਬਰ ਹੈ, ਜਿਵੇਂ ਆਪਾਂ ਬਾਜਰਾ ਨਹੀਂ ਛੱਡ ਦਿੰਦੇ ਕੋਈ, ਦੋ ਪਾਣੀ ਲਾ ਸਕਦੇ ਆ। ਹਾਂਜੀ ਖਰਚਾ ਬਿਲਕੁਲ ਨਾਰਮਲ ਰਹਿੰਦਾ ਜੀ। ਕੰਮ ਖਰਚ ਬਾਲਾ ਨਸ਼ੀਨ। ਹਾਂ ਇਹਦਾ ਸਮਝੋ ਫਿਰ ਆ ਕਨੌਲੇ ਦਾ ਹਿਸਾਬ ਹੀ ਆ। ਹਾਂਜੀ ਹਾਂਜੀ ਬਿਲਕੁਲ ਬਾਜੀ ਵਾਲਾ ਹਿਸਾਬ ਉਹੀ ਹਿਸਾਬ ਆ। ਖਰਚਾ ਘੱਟ ਜੀ, ਚਲੋ ਘੱਟ ਵਾ, ਇਹ ਗੁਜ਼ਾਰਾ ਕਰ ਜਾਂਦੀ ਹੈ। ਕਰ ਜਾਂਦੀ। ਇਹਦੇ ਵਿੱਚ ਲਾਸ ਵੀ ਘੱਟ ਵਾ। ਅੱਛਾ ਹਾਂ ਉਹ ਤੋਂ ਵਢਾ ਲੈਣੀ ਹੈ ਤੇ ਪੱਠੇ ਉਹਨਾਂ ਨੇ ਲੈ ਜਾਣੇ, ਸਿੱਟੇ ਆਪਾਂ ਨੂੰ ਵੱਜ ਜਾਣੇ। ਖਰਚੇ ਘਟ ਜਾਂਦੇ ਆ ਨਾ। ਖਰਚੇ ਘਟ ਜਾਂਦੇ। ਇਹ ਜੀ ਅਸੀਂ ਹੁਣ ਕਮਾਦ ਦੁਬਾਰਾ ਫੇਰ ਲਾ ਲਿਆ, ਸਾਡੇ ਅਗਲੇ ਪੈਸੇ ਸਾਨੂੰ ਹਜੇ ਇੱਕ ਨਿਵਾਨੀ ਸ਼ੂਗਰ ਮਿਲ ਨਹੀਂ ਦਿੱਤੇ ਜੀ। ਸ਼ਾਬਾਸ਼। ਤੇ ਇਹ ਇਹਦਾ ਕੋਈ ਹੋਣਾ ਚਾਹੀਦਾ ਸੱਦੇ ਬਾਅਦ। ਨਹੀਂ ਚੰਗਾ ਨਹੀਂ ਲੱਭ ਰਿਹਾ ਤੁਹਾਨੂੰ। ਹਾਂਜੀ ਜਦੋਂ ਮੈਂ ਜੋ ਇੰਨੀ ਫਿਲਮਾਂ 'ਚ ਰੋਕਿਆ ਵੀ ਇਹਨਾਂ ਮਿੱਲਾਂ ਦਾ ਕਰੋ, ਉਹਨੂੰ ਕੀ ਬਾਈਕਾਟ ਕਰੋ, ਹਾਂਜੀ ਤੇ ਕਿਉਂ ਨਹੀਂ ਕਰਦੇ? ਜ਼ਿਮੀਂਦਾਰ ਕਿੱਧਰ ਜਾਵੇ ਜੀ? ਕੀ ਲਾਏ ਜ਼ਿਮੀਂਦਾਰ? ਹੁਣ ਕਣਕ ਦਾ ਹੀ ਬਾਈਕਾਟ ਕਰ ਦਈਏ। ਕਿੱਥੇ ਦੇਣਾ ਕਮਾਦ? ਵੇਲਣੇ ਚ ਕਿੰਨਾ ਸੰਭਾਲੀਏ? ਹੁਣ 40 ਕਿੱਲੇ ਕਮਾਦ ਆ ਮੇਰਾ। ਤੇ ਯਾਰ ਹੋਰ 40 ਫਸਲਾਂ ਹੋਰ ਲਾ ਲਓ, ਇੱਕ ਸਾਲ ਮਿਲ ਨੂੰ ਥੜਕਾ ਦਿਓ ਨਾ ਯਾਰ। ਹੁਣ ਯਾਰ ਕੀ ਕਣਕ ਸੀਗੀ 2000 ਨੂੰ ਸਾਨੂੰ ਰੋਲਿਆ। ਬਿਲਕੁਲ 2000 ਨੂੰ ਰੋਲਿਆ। ਹੁਣ ਕਣਾ ਲਾਈਏ, ਕਮਾਦ ਲਾ ਲਿਆ, ਕਮਾਦ ਵਾਲਾ ਰੇਟ ਘਟ ਗਿਆ। ਕਮਾਦ ਛੱਡ ਕੇ ਹੁਣ ਆ ਕਨੋਲਾ ਜਾਂ ਸਰੋਂ ਲਾ ਜੀਏ, ਕੱਲ ਨੂੰ ਇਹਦਾ ਵੀ ਰੇਟ ਹੁਣ 6000 ਆ, ਕੱਲ ਨੂੰ ਭਾਵੇਂ ਜਦੋਂ ਇਹ ਸਾਡੀ ਤਿਆਰ ਹੋਣੀ ਭਾਵੇਂ 4000 ਨੂੰ ਆ। 4000 ਨੂੰ ਹੋਣਾ ਹੀ ਐਵੇਂ ਜੀ। ਪਰ ਜਿਹੜੀ ਸ਼ਾਇਦ ਜ਼ਿਮੀਂਦਾਰ ਦੀ ਤਿਆਰ ਹੋ ਜਾਂਦੀ ਨਾ ਜੀ, ਉਹਦਾ ਰੇਟ ਨਹੀਂ ਮਿਲਦਾ ਲੈਵਲ 'ਚ ਸਾਨੂੰ। ਨਹੀਂ ਆਉਂਦੇ, ਸਾਨੂੰ ਥੱਲੇ ਹੀ ਲਿਆਂਦੇ ਆ। ਜਦੋਂ ਖਰਚਾ ਕਰਾਣਾ ਉਸ ਟਾਈਮ ਰੇਟ ਵਧਾ ਦੇਣੇ ਆ। ਬੀ ਦਾ ਹੁਣ ਰੇਟ ਵੇਖ ਲਾ, ਕਿਲੋ ਬੀ ਆ 2500 ਦਾ। ਨਹੀਂ ਫਿਰ ਚਲੋ ਇੰਨਾ ਕੁ ਤਾਂ ਕਰੋ ਨਾ, ਫਿਰ ਜਿਹੜੀ ਮਿਲ ਨਹੀਂ ਟਾਈਮ ਤੇ ਪੈਸੇ ਦਿੰਦੀ ਉਹਨੂੰ ਤਾਂ ਨਾ ਦਿਓ ਫਿਰ। ਲੇਕਿਨ ਜੀ ਹੁਣ ਹਰ ਬੰਦਾ ਦੂਰ ਕਿੱਦਾਂ ਲੈ ਜਾਵੇ ਜੀ? ਹਰ ਬੰਦਾ ਲਿਜਾ ਵੀ ਨਹੀਂ ਸਕਦਾ। ਚਲੋ ਕਮਾਲੀਆ ਦੂਰ ਵੱਡੇ ਜ਼ਿਮੀਂਦਾਰ ਤੇ ਲੈ ਜਾਂਦੇ ਨਾ ਦੂਰ, ਛੋਟਾ ਜ਼ਿਮੀਂਦਾਰ ਨਹੀਂ ਲਿਜਾ ਸਕਦਾ ਜੀ। ਹਾਂ ਛੋਟੇ ਜ਼ਿਮੀਂਦਾਰ ਵਾਸਤੇ ਮਸਲਾ ਵਾ। ਦੇਖੋ ਜੀ ਉਹ ਗੱਲ ਮੈਂ ਉਦਣ ਕਰ ਰਿਹਾ ਸੀ ਨਾ ਵੀ ਜਿਹੜੀਆਂ ਸਾਡੀਆਂ ਆ ਅਸਲ 'ਚ ਗੱਲ ਕਰਨ ਵਾਲੀ ਆ ਜੀ। ਆ ਕਿਸਾਨਾਂ ਦੇ ਦੁੱਖ ਆ। ਹਾਂਜੀ ਤੇ ਜੇ ਤੁਸੀਂ, ਮੈਨੂੰ ਕੋਈ ਇਤਰਾਜ਼ ਨਹੀਂ ਵੀ ਪੰਜਾਬੀ ਦੀ ਕਾਨਫਰੰਸ ਤੇ, ਪਰ ਮੈਂ ਕਹਿੰਦਾ ਜਦੋਂ ਕਿਤੇ ਅਫਸਰ ਆਏ ਹੋਣ, ਸਰਕਾਰੀ ਬੰਦੇ ਆਏ ਹੋਣ, ਪੰਜਾਬ ਦੀ ਗੱਲ ਹੋਵੇ, ਪੰਜਾਬੀ ਦੀ ਗੱਲ ਹੋਵੇ, ਇਦਾਂ ਦੇ ਮੁੱਦੇ ਕਿਉਂ ਨਹੀਂ ਉੱਥੇ ਚੱਕਦੇ? ਸਾਡੇ ਕਿਸਾਨਾਂ ਦੀ ਪੇਮੈਂਟਾਂ ਕਿਉਂ ਨਹੀਂ ਲੈ ਕੇ ਦਿੰਦੇ? ਪਿਛਲੇ 3 ਸਾਲਾਂ ਦੀਆਂ ਖਲੋਤੀਆਂ ਗੱਲ ਤਾਂ ਮੋਟੀ ਜੀ ਗੱਲ ਕਰੀ ਸੀ, ਕਈਆਂ ਨੂੰ ਉਦੋਂ ਬੜੀ ਭੈੜੀ ਲੱਗੀ ਗੱਲ ਮੇਰੀ ਵੀ ਯਾਰ ਪੁੱਛਿਆ ਤਾਂ ਇਹੀ ਸੀਗਾ ਵੀ ਇਸ ਲਾਹੌਰ 'ਚ ਹੋਣ ਵਾਲੀ ਕਾਨਫਰੰਸ ਜਿੱਤੇ ਇੰਨੇ ਖਰਚੇ ਹੋਣੇ ਆ ਜੀ, ਵੀ ਇਹਦਾ ਇੱਕ ਆਮ ਕਿਸਾਨ ਨੂੰ ਕੀ ਫਾਇਦਾ, ਇੱਕ ਆਮ ਪੰਜਾਬੀ ਨੂੰ ਇਸ ਕਾਨਫਰੰਸ ਦਾ ਫਾਇਦਾ ਕੀ ਹੈ? ਲੈ ਗੱਲ ਤਾਂ ਇਹ ਪੁੱਛੀ ਸੀਗੀ, ਜਾਂ ਦੱਸੋ ਜਾਂ ਤਾਂ ਦੱਸ ਦਿਓ ਕੋਈ ਵੀ ਇਸ ਕਾਨਫਰੰਸ ਦਾ ਸਾਨੂੰ ਇੱਥੇ ਖਲੋਤਿਆਂ ਨੂੰ ਕੀ ਫਾਇਦਾ, ਜਦੋਂ ਸਾਡੀ ਗੱਲ ਹੀ ਕੋਈ ਨਹੀਂ ਕਰਦਾ। ਕੋਈ ਨਹੀਂ ਕਰਦਾ ਬਿਲਕੁਲ। ਇਸੇ ਇੱਥੇ ਪਿਛਲੇ ਸਾਲ ਨਾ ਮਿਲ ਦੇ ਅੱਗੇ ਜਾ ਕੇ ਅਸੀਂ ਕੀਤਾ, ਰੌਲਾ ਪਾਇਆ ਵੀ ਸਾਡੇ ਪੈਸੇ ਦਿਓ, ਸਾਨੂੰ ਉੱਥੇ ਡਾਂਗਾ ਮਾਰੀਆਂ ਉਹਨਾਂ ਨੇ। ਦੱਸੋ ਜੀ। ਤੇ ਕੋਈ ਬੰਦਾ ਨਹੀਂ ਆਇਆ ਉੱਥੇ
ਪੁਲਿਸ ਵੀ ਉਹਨਾਂ ਦੇ ਨਾਲ ਰਲੀ ਹੈ ਵੀ ਇਹਨਾਂ ਨੂੰ ਭਜਾਓ ਇੱਥੋਂ, ਸਾਨੂੰ ਭਜਾਤਾ ਉੱਥੋਂ। ਕਈ ਜ਼ਿਮੀਂਦਾਰਾਂ ਦੀਆਂ ਕਾਪੀਆਂ ਕੈਂਸਲ ਕਰਤੀਆਂ ਜਦੋਂ ਇਹ ਲੜਾਈ ਹੋਈ ਹੈ ਨਾ। ਹਾਂ ਕਈ ਜ਼ਿਮੀਂਦਾਰਾਂ ਦੀਆਂ ਕਾਪੀਆਂ ਕੈਂਸਲ ਕਰਤੀਆਂ ਵੀ ਉਸ ਮਿਲ 'ਚ ਬਲੈਕ ਲਿਸਟ ਕਰਤੇ ਵੀ ਇਸ ਮਿਲ 'ਚੋਂ ਗੰਨਾ ਹੀ ਗੰਨਾ ਨਹੀਂ ਨਹੀਂ ਦੇ ਸੁੱਟ ਸਕਦੇ। ਸਕਦੇ। ਹਾਂ ਆਪਣੇ ਤਸਵੀਰ ਹੱਕ ਵਾਸਤੇ ਆਏ ਆ ਤੇ ਉਹਨਾਂ ਨੂੰ ਬਲੈਕ ਲਿਸਟ ਕਰਤਾ ਵੀ ਉਸ ਮਿਲ 'ਚ ਗੰਨਾ ਹੀ ਨਹੀਂ ਦੇ ਸਕਦੇ। ਗੰਨਾ ਨਹੀਂ ਦੇ ਸਕਦੇ। ਇਦਾਂ ਦੇ ਜ਼ੁਲਮਾਂ ਦੇ ਨਾਲ ਲੜਨਾ ਪੈਣਾ ਤੇ ਉੱਥੇ ਪੱਖਿਆਂ ਥੱਲੇ ਬਹਿ ਕੇ ਕਹੀਏ ਜੇ ਅਸੀਂ ਪੰਜਾਬ ਦੀ ਗੱਲ ਕਰਤੀ, ਅਸੀਂ ਨਹੀਂ ਮੰਨਦੇ ਇਸ ਗੱਲ ਨੂੰ। ਹਾਂ ਇਹ ਕੋਈ ਗੱਲ ਨਹੀਂ ਹੈਗੀ। ਇਹ ਤਾਂ ਬਾਬਾ ਕਿਤੇ ਸਿਰ ਚੁੱਕਣਾ ਪੈਣਾ, ਸਿਰ ਚੱਕਣਾ ਬਿਲਕੁਲ ਸਿਰ ਪੈਣਾ। ਦੇਣਾ ਪੈਣਾ ਜੀ, ਵੈਸੇ ਨਹੀਂ ਗੱਲ ਬੰਦੀ। ਕੋਈ ਸਿਰ ਦਿਓ ਤੇ ਫਿਰ ਗੱਲ ਬਣਨੀ ਬਹੁਤ। ਇਨਸ਼ਾਅੱਲਾ ਸਿਰ ਕੋਈ ਨਹੀਂ, ਚੱਕਾਂਗੇ, ਇਨਸ਼ਾਅੱਲਾ ਤਾਲਾ। ਚੱਕਾਂਗੇ, ਅਖੀਰ ਚੱਕਣਾ ਪੈਣਾ ਜੀ ਹੁਣ ਚੱਕਾਂਗੇ। ਤੇ ਇਹ ਜੀ ਆਪਣਾ ਇਹ ਗੱਲ ਤੁਹਾਡੇ ਤੱਕ ਪਹੁੰਚਾਤੀ ਇਸੇ ਕਿਸਾਨੀ ਦੀ, ਤੇ ਹੁਣ ਚੱਲ ਕੇ ਉੱਥੇ ਘਰੇ ਫਿਰ ਕੋਈ ਹੋਰ ਟੋਟਾ ਬਣਾਉਂਦੇ ਹੈ। ਆਜੋ। ਅੱਲਾ ਦੇ अस्सलाम वालेकुम। ਸਿਆਣੇ ਕਹਿੰਦੇ ਵੀ ਗੋਡੇ ਤੋਂ ਕਾਂ ਡਾਈ ਮਾਂ ਦੇ ਆਲਸੀਆ ਪੁੱਤਰਾ। ਵੀ ਇੱਥੇ ਇਹ ਜਿਹੜੀ ਜੰਗ ਆ ਨਾ ਜ਼ਿੰਦਗੀ ਦੀ, ਢਿੱਡ ਦੀ ਜੰਗ, ਇਹ ਲੜਨੀ ਪੈਣੀ ਆ। ਨਹੀਂ ਵੀ ਤੁਹਾਡਾ ਜੀ ਕਰਦਾ ਫਿਰ ਵੀ ਤੁਹਾਨੂੰ ਲੜਨੀ ਪੈਣੀ ਆ। ਇਹ ਡੰਗ ਇੱਥੇ ਟਪਾਣੇ ਪੈਣੇ ਆ, ਵਿਹਲੇ ਬਹਿ ਕੇ ਸਰਦਾ ਨਹੀਂ। ਅੱਜ ਦੌਰ ਐਸਾ ਵੀ ਸਾਰੇ ਜੀ ਕਮਾਣ ਤੇ ਤਾਂ ਜਾ ਕੇ ਸਿਰੇ ਲੱਗਦੀ ਹੈ ਵੀ ਕੋਈ ਨਾ ਕੋਈ ਧੰਦਾ ਕਿਸੇ ਨਾ ਕਿਸੇ ਤਰ੍ਹਾਂ ਰੋਜੀ, ਕੋਈ ਨਾ ਕੋਈ ਕਰਤੱਵ ਇੱਥੇ ਕਰਕੇ ਦਿਖਾਣਾ ਪੈਣਾ ਤੇ ਫਿਰ ਜਾ ਕੇ ਗੱਲ ਬਣਦੀ ਆ। ਅੱਜ ਅਸੀਂ ਤੁਹਾਨੂੰ ਵਿਖਾਉਂਦੇ ਆ ਵੀ ਇੱਕ ਤਾਂ ਮੰਜੀ ਸਟੀਲ ਦੀ। ਵਾਲੇਕੁਮ ਸਲਾਮ ਜੀ। ਵਾਲੇਕੁਮ ਸਲਾਮ। ਤਾਲਬੇ ਇਲਮ ਆ ਗਏ ਜੀ ਸਕੂਲ ਦੇ, ਤੁਸੀਂ ਬੈਠੋਗੇ ਤਸਵੀਰ ਬਣਾਣੀ? ਹਾਂਜੀ ਤਸਵੀਰ ਬਣਾਉਣੀ। ਅੱਛਾ ਨਹੀਂ ਜੋ ਗੱਲ ਕਰਨੀ ਜੀ। ਅੱਛਾ ਗੱਲ ਕਰਨੀ, ਕੀ ਗੱਲ? ਮੋਨੀ ਦੇ ਬਾਰੇ ਗੱਲ ਕਰਨੀ। ਕੀ ਗੱਲ, ਕੋਈ ਸ਼ਿਕਾਇਤ ਤਾਂ ਨਹੀਂ ਆ ਗਈ? ਨਹੀਂ ਜੀ ਨਹੀਂ। ਅੱਛਾ ਉਹ ਟ੍ਰਿਪ ਤੇ ਨਹੀਂ ਜਾ ਰਿਹਾ ਜੀ, ਅਸੀਂ ਟ੍ਰਿਪ ਜਾ ਰਹੀ ਪੂਰੀ। ਵਾਹ 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 ਵਾਹ। ਮੇਰਾ ਭਤੀਜਾ ਪੜਦਾ ਜੀ ਇਹਨਾਂ ਦਾ ਜਮਾਤੀ ਆ ਸਕੂਲ ਦੇ ਵਿੱਚ, ਤੇ ਇਹ ਮੁੰਡੇ ਇਕੱਠੇ ਹੋ ਕੇ ਆਏ। ਮੇਰੇ ਤਾਂ ਤਰਾਂ ਕੱਢਦੇ, ਮੈਂ ਕਿਹਾ ਵੀ ਖਬਰੇ ਕੋਈ ਸ਼ਿਕਾਇਤ ਆ ਗਈ ਵੀ ਲੜ ਲੁੜ ਪਿਆ ਹੈ, ਤਾਂ ਲੜਾਈ ਵਾਲਾ ਹੋਇਆ ਨਹੀਂ। ਇਹ ਕਹਿੰਦੇ ਵੀ ਉਹ ਸਕੂਲ ਵਾਲੇ ਜਾ ਰਹੇ ਆ। ਕਿੱਥੇ ਜਾ ਰਹੇ? ਟ੍ਰਿਪ ਤੇ ਜਾ ਰਹੇ ਜੀ ਲਾਹੌਰ। ਲਾਹੌਰ ਜਾ ਰਹੇ ਆ। ਫਿਰਨ ਤੋਂ ਨਾਲੋਂ ਸਕੂਲ ਵਾਲੇ ਲਾਰੀ ਲੈ ਕੇ ਚੱਲੇ ਆ, ਨਾਲ ਉਸਤਾਦ ਸਤੂਦ ਵੀ ਹੋਣਗੇ, ਨਾਲ ਉਸਤਾਦ ਹੋਣਗੇ, ਤੇ ਉਹ ਲਾਰੀ ਲੈ ਕੇ ਚੱਲੇ ਭਰ ਕੇ ਸਕੂਲ ਚੋਂ ਨਿਆਣਿਆਂ ਦੀ। ਤੇ ਉਹ ਸਾਡਾ ਮੁੰਡਾ ਜਾ ਨਹੀਂ ਰਿਹਾ, ਤੇ ਉਹ ਸਿਫਾਰਿਸ਼ ਲੈ ਕੇ ਆਏ ਆ ਵੀ ਉਹ ਮੇਰਾ ਭਤੀਜਾ ਮੋਨਿਦ ਵੀ ਉਹ ਜਾ ਨਹੀਂ ਰਿਹਾ, ਵੀ ਉਹਨੂੰ ਘੱਲੋ, ਉਹਦੇ ਬੇਲੀ ਆ। ਕੈਸੀ ਗੱਲ ਹੈ ਯਾਰ। ਹੈ ਹਾਂ, ਬੜੀ ਦਾਸਤਾਨ ਚੇਤੇ ਕਰਾਤੀ ਮੁੰਡਿਆਂ ਨੇ। ਮੇਰਾ ਪੁੱਤ ਜਾਊਗਾ ਤੁਹਾਡੇ ਨਾਲ, ਠੀਕ ਹੈ ਜੀ, ਮੈਂ ਉਹਨੂੰ ਕਹੂੰਗਾ ਸ਼ੁਕਰੀਆ। ਤੇ ਉਹ ਤੁਹਾਡੇ ਨਾਲ ਜਾਊਗਾ। ਹੁਣ ਚਾਹ ਪੀ ਲਓ। ਨਹੀਂ ਜੀ ਮੇਰੇ ਅੱਛਾ, ਜਿਉਂਦੇ ਵਾਸਤੇ ਰਹੋ। ਵਾਹ, ਤਸਵੀਰ ਬਣਾਉਣ ਨਹੀਂ ਸੀ ਆਏ, ਇਹ ਤਸਵੀਰ ਬਣਾਉਣੀ ਨਹੀਂ ਆਏ, ਇਹ ਸਿਫਾਰਿਸ਼ ਕਰਨੀ ਆਏ ਸੀ। ਉਹਨਾਂ ਕੋਲ ਤਾਂ ਮੋਬਾਈਲ ਹੀ ਹੈ ਨਹੀਂ। ਉਹ ਇੱਕ ਨੇ ਪੈਰ ਮਾਰਿਆ, ਕਹਿੰਦਾ ਤਸਵੀਰ ਬਣਾਣੀ ਹੈ, ਮੋਬਾਈਲ ਹੈ ਨਹੀਂ ਕੋਲ। ਜਿਉਂਦੇ ਵਾਸਤੇ ਕੈਸੀ ਗੱਲ ਹੈ ਯਾਰ। ਉਹ ਬੇਲੀਆਂ ਨੂੰ ਬੇਲੀਆਂ ਦੀ ਕਿੱਡੀ ਹੈ। ਵਾਹ ਵਾਹ। ਸਿਆਣੇ ਕਹਿੰਦੇ ਯਾਰ ਯਾਰਾਂ ਦੇ ਕੰਮੀ ਹੁੰਦੇ। ਬਈ ਉਹ ਸਿਫਾਰਿਸ਼ ਲੈ ਕੇ ਆਏ ਆ ਵੀ ਯਾਰ ਉਹਨੂੰ ਘੱਲੋ, ਸਵਾਦ ਨਹੀਂ ਆਣਾ ਜੇ ਪੂਰੇ ਨਾ ਹੋਏ ਤਾਂ, ਜੁੱਟ ਪੂਰਾ ਨਾ ਹੋਇਆ। ਚਲੋ ਮੈਂ ਉਹਦੇ ਪਿਓ ਨੂੰ ਕਹੂੰਗਾ, ਮੈਂ ਆਪਣੇ ਬਾਈ ਨੂੰ ਕਹੂੰਗਾ ਵੀ ਯਾਰ ਘਲਾ ਉਹਨੂੰ, ਫਿਰ ਤੁਰਿਆ ਆਊਗਾ। अस्सलाम वालेकुम जी, ਕੀ ਹਾਲ ਚਾਲ ਹੈ ਜੀ? ਤੁਹਾਡਾ ਕੀ ਨਾਮ ਆ ਜੀ? मोहम्मद नवाज। ਨਵਾਜ਼ ਸਾਹਿਬ। हाँ ਅੱਛਾ ਨਵਾਜ਼ ਸਾਹਿਬ, ਹੋਰ ਕੀ ਹਾਲ ਚਾਲ? अल्हम्दुलिल्लाह। ਇਹ ਜੀ ਮੰਜੀ ਹੁਣ ਹੋ ਰਹੀ ਹੈ। हाँ जी ਇਹ ਮੰਜੀ ਹੁਣ ਹੋ ਰਹੀ ਆ। ਮੰਜੀਆਂ ਅਸੀਂ ਅੱਗੇ ਵੀ ਆਣਾਈਆਂ ਤੇ ਉਹ ਵੀ ਆਪਣੇ ਵੱਲੋਂ ਸੋਹਣਾ ਕੰਮ ਕਰਕੇ ਗਏ, ਪਰ ਜਿਹੜਾ ਸਵਾਦ ਨਵਾਜ਼ ਕੋਲੋਂ ਮੰਜੀ ਵਾਣ ਦਾ, ਦੇਖੋ ਵੀ ਗੋਟੇ ਪਾ ਕੇ ਨਾ। ਇਹ ਧਾਗਾ ਕਿੱਥੇ ਪਿਆ? ਬਾਕੀ ਉਹ ਧਾਗਾ ਲੈ ਚੱਕ ਕੇ ਉਹ ਰੱਤਾ ਲਾਲ। ਇਹ ਜੀ ਕਿੰਨੇ ਕੁ ਟਾਈਮ ਚ ਇੱਕ ਮੰਜੀ ਹੋਣ ਦਿੰਨੇ? ये 2 घंटे बन 2 ਘੰਟੇ ਚ? ਅੱਛਾ, ਕੱਲੇ ਜਣੇ ਬਣਾਉਂਦੇ? कल जाने। ਤੇ ਉਹ ਜਿਹੜੀ ਰੱਸੀ ਟਪਾਣੀ हाँ ਟਪੂਣੀ? जी कल ही। ਅੱਛਾ ਕੱਲੇ ਹੀ। ਇੱਕ ਟਾਈਮ ਚ ਕਿੰਨੀਆਂ ਰੱਸੀਆਂ ਲੈ ਕੇ ਜਾ ਰਹੇ? एक टाइम में एक ही चक्कर जाना। ਨਹੀਂ ਨਹੀਂ, ਆਹ ਕਿੰਨੀਆਂ ये ਰੱਸੀਆਂ? 4 ने। 4 ਰੱਸੀਆਂ ਜੀ ਇੱਕ ਟਾਈਮ ਦੇ ਵਿੱਚ, ਕੱਲਾ ਬੰਦਾ ਮੰਜੀ ਉਣ ਰਿਹਾ। ਵਾਹ ਜੀ ਵਾਹ। ਆਹ ਧਾਗਾ ਜੀ ਤੁਸੀਂ ਮੰਜੀ ਦੇ ਉੱਤੇ ਲੱਗਦਾ ਅੱਜ ਤੱਕ ਨਹੀਂ ਦੇਖਿਆ ਹੋਣਾ। ਇਹ ਬਾਈ ਲਾਂਦਾ। ਇਹ ਕਿੱਥੇ ਲਾਣੇ? ये सिंगर कड़ा। हाँ ਹਾਂ, ਕੜੇ ਦੇ ਉੱਤੇ, ਕੜੇ ਦੇ ਉੱਤੇ ਲਾਂਦੇ ਜੀ ਇਹ। ਵਾਹ ਬਈ ਵਾਹ। ਅੱਛਾ, ਮੰਜੇ ਦੇ ਉੱਤੇ ਜਿਹੜਾ ਜੀ ਪਾਉਂਦੇ ਸੀ ਨਾ, ਜੀ ਪਾਣ ਲੱਗਿਆ ਉੱਤੋਂ ਜਿਹੜਾ ਬੰਦਾ ਆਂਦਾ ਸੀ, ਉਹ ਕਹਿੰਦੇ ਸੀ ਉਹਦਾ ਪੈੜਾ ਲੱਗ ਗਿਆ। हाँ। ਉਹ ਕੋਈ ਗੱਲ ਹੈਗੀ ਸੀ? नहीं ਐਵੇਂ ਗੱਲ ਬਣੀ ਹੈ? हाँ घर बनी। ਅੱਛਾ, ਤੁਸੀਂ ਪਹਿਲਾਂ ਕੀ ਕਰਦੇ ਰਹੇ? पहले ऐसी मैंने मजदूरी दुबई रह के। ਉਹ ਤੇਰੀ ਖੈਰ ਦੁਬਈ ਰਹਿ ਕੇ ਆਏ? ਅੱਛਾ, ਉਹ ਕੀ ਕਰਨ ਗਿਆ ਸੀ? वो तो बस घर में फूल बूटे पानी पुनी लाया ਅੱਛਾ, अरबी के घर से। ਵਾਹ ਬਈ ਵਾਹ। हम छुट्टियाँ फिर पहले मैंने फिर जाना। ਅੱਛਾ, ਹਾਏ ਹਾਏ। ਪੈ ਛੁੱਟੀ ਆਇਆ ਹੈ ਜੀ, ਤੇ ਛੁੱਟੀ ਦੇ ਵਿੱਚ ਵੀ ਆਪਣਾ ਕੰਮ ਕਰ ਰਿਹਾ, ਤੇ ਫਿਰ ਇਹਨੇ ਮੁੜ ਕੇ ਜਾਣਾ। ਨਵਾਜ਼ ਸਾਹਿਬ ਜੀ ਦੇਖੋ, ਇਹ ਬੜੀ ਮਿਹਨਤ ਦੀ ਗੱਲ ਹੁੰਦੀ। 10 ਸਾਲ ਦੁਬਈ ਰਹੇ ਆ, ਕਹਿੰਦੇ ਹੁਣ ਛੁੱਟੀਆਂ 8 ਮਹੀਨੇ ਤੇ ਛੁੱਟੀ ਵੀ ਲੰਬੀ ਹੈ। ਫਿਰ ਉਹਨਾਂ ਨੇ ਕਿਹਾ ਵੀ ਇੱਥੇ ਵੀ ਨਾਲ ਧੰਦਾ ਕਰੀ ਜਾਵਾਂ, ਹੱਥ ਪੈਰ ਹਿਲਾਏ, ਹਰਕਤ ਚ ਬਰਕਤ ਆ। हाँ ਸਿਆਣੇ ਕਹਿੰਦੇ ਆ
ਕਰਨੀ ਭਗਵਾਨ ਕਿਆ ਹਿੰਦੂ ਕਿਆ ਮੁਸਲਮਾਨ ਬਾਬਾ ਜੀ ਕਰਕੇ ਲੱਭਣੀ ਆ ਇਹ ਇਸ ਧਰਤੀ ਦਾ ਅਸੂਲ ਇਹ ਆ ਵੀ ਕਰਕੇ ਲੱਭਣੀ ਆ ਵੀ ਚਾਹੇ ਤੁਸੀਂ ਜੋ ਵੀ ਆ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਸਿੱਖੇ ਨੂੰ ਕੰਮ ਬਚਪਨ ਵਿੱਚ ਸਿੱਖ ਲਈ ਅੱਛਾ ਨਿੱਕੇ ਲਾ ਦੋ ਤੁਹਾਡੇ ਬਜ਼ੁਰਗ ਕਰਦੇ ਸੀ ਅੱਛਾ ਨਾਨਾ ਕਰਦਾ ਸੀ ਇਹ ਕਿੰਨੀ ਡਿਜ਼ਾਈਨਾਂ ਦੇ ਮੰਜੇ ਆਂਦੇ ਤੁਹਾਨੂੰ ਇਹ ਬਣਾਉਣੇ? ਕਾਫੀ ਡਿਜ਼ਾਈਨ ਹੁੰਦੇ ਨੇ ਅੱਛਾ ਇਹ ਜਿਹੜਾ ਇਸ ਟਾਈਮ ਬਣ ਰਿਹਾ ਇਹਨੂੰ ਕੀ ਸਾਦੇ ਆ ਇਹਨੂੰ ਚੀਰਵੀਂ ਮੰਜੀ ਕਹਿੰਦੇ ਨੇ ਚੀਰਵੀਂ ਮੰਜੀ ਤੁਸੀਂ ਇਸ ਟਾਈਮ ਦੇਖ ਰਹੇ ਆ ਜੀ ਆੜੇ ਆ ਕੀ ਹੈ ਇਹ ਕੰਗੂ ਕਹਿੰਦੇ ਨੇ ਪਿੱਛੇ ਹਟਾਈ ਦੀ ਰੱਸੀ ਇਹਨੂੰ ਕਹਿੰਦੇ ਕੀ ਇਹ ਕੰਗੀ ਹੈ ਜੀ ਹਾਂ ਕੰਗੀ ਅੱਛਾ ਅੱਛਾ ਹਾਂਜੀ ਕੰਗੀ ਆ ਜਿਵੇਂ ਸਿਰ 'ਚ ਫੇਰਨ ਵਾਲੀ ਹੁੰਦੀ ਵੀ ਉਦਾਂ ਕੰਗੀ ਆ ਇਸ ਇਦਾਂ ਸੰਘੇ ਕੱਸਣ ਵਾਸਤੇ ਇਦਾਂ ਇਦਾਂ ਹੀ ਆ ਨਾ ਹਾਂਜੀ ਇਦਾਂ ਹਾਂ ਇਹ ਕੰਗੀ ਇਦਾਂ ਇਹ ਜੀ ਜਿਹੜਾ ਹੁਨਰ ਸੀ ਨਾ ਇਹ ਕਾਰੀਗਰੀ ਬੜੀ ਘੱਟ ਰਹਿ ਗਈ ਬੰਦਿਆਂ ਕੋ ਤੇ ਅੱਗੇ ਤਾਂ ਘਰਾਂ 'ਚ ਬੀਬੀਆਂ ਆਉਣ ਲੈਂਦੀਆਂ ਸੀ ਪਰ ਜਿਹੜਾ ਬੰਦੇ ਦਾ ਡੇਰੇਦਾਰ ਦਾ ਕੋਈ ਡੇਰੇ ਦਾ ਮੰਜਾ ਹੁੰਦਾ ਨਾ ਉਹ ਬਾਬਾ ਬੀਬੀਆਂ ਦਾ ਆਉਣਿਆ ਨਹੀਂ ਤੱਕਦਾ ਇਹ ਬੰਦੇ ਦਾ ਆਉਣਿਆ ਤੱਕਦਾ ਹਾਂਜੀ ਇਹ ਹੁਣ ਜਿੱਦਾਂ ਬਾਈ ਉਣ ਰਿਹਾ ਠੋਕ ਠੋਕ ਕੇ ਮੰਜੀ ਤੇ ਇਦਾਂ ਲੈ ਦੇ ਤੇ ਹੁਣ ਆ ਦੇਖ ਨਾ ਜਿਵੇਂ ਅਸੰਗੇ ਦਿਖਾ ਨਾ ਇਸ ਪਾਸੋਂ ਆ ਕੇ ਵੀ ਆਹ ਇਦਾਂ ਮੜੇ ਹੋਏ ਨੇ ਵੀ ਜੇ ਪਾਣੀ ਵੀ ਡੋਲੀਏ ਨਾ ਤੇ ਉਹ ਵੀ ਨਾ ਹੇਠ ਡੁੱਲੇ ਇਦਾਂ ਠੋਕ ਕੇ ਮੰਜਾ ਉਣਿਆ ਜਦੋਂ ਮੁਕੰਮਲ ਹੋਣਾ ਫਿਰ ਤਾਂ ਸਾਫ਼ ਹੋਊਗਾ ਮੁਕੰਮਲ ਹੋ ਗਿਆ ਇਹ ਕਿੰਨਾ ਵਾਣ ਲਾਣੇ ਆ ਤੁਸੀਂ ਇਹ ਵਾਣ 5 ਕਿਲੋ ਲੱਗ ਜਾਂਦੇ ਹਾਂ ਉਂਝ 4 ਕਿਲੋ ਲੱਗਦਾ ਬੀਬੀਆਂ ਭੈਣਾਂ ਜਦੋਂ ਬੁਣਦੀਆਂ ਨਾ ਉਦੋਂ 4 ਕਿਲੋ ਲੱਗਦਾ ਤੇ ਇਹ ਠੋਕ ਕੇ ਉਣ ਰਹੇ ਆ ਇਹ 5 ਸਿਰ ਲੱਗੂਗਾ ਇਹ ਸਟੀਲ ਦੀ ਮੰਜੀ ਆ ਜੀ ਇਹ ਹੁਣ ਜਿਹੜਾ ਦੌਰ ਚੱਲ ਰਿਹਾ ਦੌਰ ਦੇ ਨਾਲ ਤੁਰਨਾ ਪੈਂਦਾ ਜੇ ਦੌਰ ਦੇ ਨਾਲ ਨਹੀਂ ਤੁਰੋਗੇ ਤੁਸੀਂ ਪਿੱਛੇ ਰਹਿ ਜਾਓਗੇ ਜਿਹੜਾ ਪਿੱਛੇ ਰਹਿ ਜਾਵੇ ਫਿਰ ਉਹਦੀ ਕੋਈ ਜ਼ਿੰਦਗੀ ਹੈ ਹਾਂ ਹੁਣ ਜਿਵੇਂ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਆ ਅਜੇ ਪਿੱਛੇ ਹੀ ਆ ਅਸੀਂ ਸਾਨੂੰ ਰਲਣ ਹਾਂ ਸਾਨੂੰ ਨਾਲ ਹੀ ਨਹੀਂ ਰਲਣ ਦਿੱਤਾ ਕਿਸੇ ਨੇ ਅੱਛਾ ਗੱਲ ਮੈਂ ਇਹ ਕਰਦਾ ਸੀ ਵੀ ਉਹ ਮੰਜੀਆਂ ਅੱਗੇ ਲੱਕੜ ਦੀਆਂ ਸੀਗੀਆਂ ਫਿਰ ਲੋਹੇ ਦੀਆਂ ਆਈਆਂ ਲੱਕੜ ਦੀਆਂ ਵੀ ਠੀਕ ਆ ਲੱਕੜ ਦੀ ਇਹ ਵੀ ਭਾਰੀ ਚੱਕਣੀ ਚੁੱਕਣੀ ਆ ਉਹ ਡੇਰੇ ਦੇ ਵਿੱਚ ਟੁੱਟ ਜਾਂਦੀ ਹੈ ਲੱਕੜ ਦੀ ਮੰਜੀ ਤੇ ਫਿਰ ਲੋਹੇ ਦੀਆਂ ਨੂੰ ਪੈ ਜਾਂਦਾ ਜ਼ੰਗ ਪੈ ਜਾਂਦਾ ਉਹ ਸੋਹਣੀਆਂ ਨਹੀਂ ਲੱਗਦੀਆਂ ਹੁਣ ਆ ਨਵੀਆਂ ਆਈਆਂ ਸਟੀਲ ਦੀਆਂ ਤੇ ਇਹ ਮੰਜੀ ਐਸੀ ਆ ਵੀ ਇਹਨੂੰ ਜ਼ੰਗ ਜ਼ੁੰਗ ਨਹੀਂ ਪੈਂਦਾ ਇਹਦੀ ਮਿਆਦ ਬੜੀ ਆ ਹੈ ਉਂਝ ਮਹਿੰਗੀ ਹੈ 10,000 ਦੀ ਇੱਕ ਆ ਇਹ 16 ਨੰਬਰ 'ਚ ਬਣੀ ਹੈ 16 ਨੰਬਰ ਮੋਟੀ ਚਾਦਰ ਇਹਨੂੰ ਲੱਗੀ ਹੋਈ ਤੇ 10-12 ਸਿਰੇ ਦਾ ਭਾਰ ਆ ਮੰਜੀ ਕੱਲੀ ਦਾ 5 ਸਿਰ ਵਾਣ ਦਾ ਹੋ ਗਿਆ 15-16 ਸਿਰ ਆ ਬੁਣੀ ਪਈ ਹੈ ਪੂਰੀ अस्सलाम वालेकुम जी कारी साहब की हाल चाल हाँ जी हो ठीक ठाक दुआवां च याद रखियो जी हाँ ये साडे कारी साहब इमाम मस्जिद ने साडे आ भी बुनी है बाई ने बुनी है भी सोहनी लगदी ये भी वही है चीरवी ये नौकड़ी है कि चौकड़ी है ये नौकड़ी बुन रहे हैं जी ये चौकड़ी ये 4 ने अच्छा 4 चौकड़ी हाँ चौकड़ी हाँ ये भी 4 है चौकड़ी वाह बई वाह नवाज साहब ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਤੁਸੀਂ ਖਸੂਸੀ ਟਾਈਮ ਦਿੱਤਾ ਸਾਨੂੰ ਹੈ तब ਚਲੋ